ਦੀ ਵਾਰੀ ਹੈ। ਅੱਜ ਵੀਰਵਾਰ ਆ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਬਾਰੇ। ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਤੇ ਕਈ ਖਾਸ ਜਾਣਕਾਰੀਆਂ ਸਾਂਝੀਆਂ ਕਰਨਗੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 13 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਟਰੱਕਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੰਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ ਬਲਵੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰਲਕ ਤੋਂ ਵੀ ਪਾਰਟਸ ਲੈ ਸਕਦੇ ਹੋ ਟਰੱਕਾਂ ਦੇ, ਤੇ ਸਟਾਕਟਨ ਤੋਂ ਵੀ ਲੈ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਾਂ ਨੇ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਜੀ ਆਪਾਂ ਕੁਝ ਖਬਰਾਂ ਸਾਂਝੀਆਂ ਕਰਾਂਗੇ ਟਰੱਕਿੰਗ ਦੇ ਨਾਲ ਰਿਲੇਟਡ। ਅੱਜ ਰਮਨ ਢਿੱਲੋਂ ਹੋਣੀ ਸਾਡੇ ਨਾਲ ਹੈ ਨਹੀਂ, ਤੇ ਤੁਹਾਡਾ ਜਿਹੜਾ ਅੱਜ ਇੱਕ ਬਹੁਤ ਵੱਡਾ ਇਸ਼ੂ ਆ ਟਰੱਕਿੰਗ ਇੰਡਸਟਰੀ ਦੇ ਵਿੱਚ। ਜਦੋਂ ਤੁਸੀਂ ਟਰੱਕ ਨੂੰ ਲੀਜ਼ ਤੇ ਲੈਂਦੇ ਆ, ਬਾਈ ਕਰਦੇ ਆ, ਬਹੁਤ ਕੁਝ ਉਹਦੇ ਵਿੱਚ ਫਰਾਡ ਹੁੰਦਾ, ਪਤਾ ਨਹੀਂ ਹੁੰਦਾ ਹੈਗਾ। ਉਹਦੇ ਬਾਰੇ ਤੁਹਾਨੂੰ ਕੋਈ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਫਰਾਡ ਹੋਇਆ, ਜ਼ਰੂਰ ਕਾਲ ਕਰਿਓ 408 272 5200 ਦੇ ਉੱਤੇ, ਕਿਉਂਕਿ ਅੱਜ ਅਮਰੀਕਾ ਦੇ ਜੋ ਟਰਾਂਸਪੋਰਟੇਸ਼ਨ ਸੈਕਟਰੀ ਆ ਪੀਟ ਬਟੀਜੇਜ਼, ਉਹਨਾਂ ਨੇ ਇਹ ਕਿਹਾ ਆ ਵੀ ਜੋ ਹੁਣ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਪੂਰਾ ਫੋਕਸ ਕਰੂਗੀ ਉਹ ਪ੍ਰੈਕਟਿਸਿਸ ਦੇ ਉੱਤੇ ਜੋ ਟਰੱਕਿੰਗ ਦੇ ਵਿੱਚ ਪ੍ਰੀਡੇਟਰੀ ਹੈਗੀਆਂ ਆ, ਜਿਹੜੀਆਂ ਫਰਾਡ ਕਰਦੀਆਂ ਹੈਗੀਆਂ ਆ। ਪਿਛਲੇ ਸਮੇਂ ਦੇ ਵਿੱਚ ਕਹਿੰਦੇ ਪਈ ਬਹੁਤ ਸਾਰੇ ਲੋਕ ਲੀਜ਼ ਤੇ ਲੈ ਲੈਂਦੇ ਟਰੱਕ, ਹਨਾ। ਐਗਰੀਮੈਂਟ ਇਦਾਂ ਦਾ ਹੁੰਦਾ ਆ ਵੀ ਜਿਹਦੇ ਵਿੱਚ ਕੈਰੀਅਰਸ ਟਰੱਕ ਡਰਾਈਵਰ ਨੂੰ ਲੀਜ਼ ਤੇ ਦੇ ਦਿੰਦੇ ਆ ਕੁਛ ਮਨੀ ਦੇ ਨਾਲ, ਤੇ ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੇ ਲੋਡ ਤੁਸੀਂ ਲਾਣੇ ਆ ਉਹਨਾਂ ਲੋਡਸ ਦੇ ਵਿੱਚੋਂ ਅਸੀਂ ਤੁਹਾਡਾ ਪਰਸੈਂਟੇਜ ਕੱਟ ਲਵਾਂਗੇ। ਬਹੁਤ ਵਾਰੀ ਕੀ ਹੋਇਆ ਵੀ ਜੋ ਡਰਾਈਵਰਸ ਆ ਉਹ ਕਲੇਮ ਕਰ ਰਹੇ ਆ ਵੀ ਐਂਡ ਦੇ ਉੱਤੇ ਕੈਰੀਅਰਸ ਨੂੰ ਸਾਨੂੰ ਮਨੀ ਪੇ ਕਰਨਾ ਪੈਂਦਾ ਹੈਗਾ, ਹਾਲਾਂਕਿ ਕੈਰੀਅਰਸ ਨੇ ਮਨੀ ਪੇ ਕਰਨਾ ਹੁੰਦਾ ਹੈਗਾ, ਕਿਉਂਕਿ ਉਹਦੇ ਵਿੱਚ ਇੰਟਰਸਟ ਰੇਟ ਇੰਨਾ ਚਾਰਜ ਕੀਤਾ ਜਾਂਦਾ। ਮੈਨੂੰ ਪਤਾ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਵੀ ਬਹੁਤ ਵਾਰ ਕਾਲਾਂ ਆਉਂਦੀਆਂ ਰਹਿੰਦੀਆਂ, ਉਹ ਜੀ ਸਾਡੀ ਤਾਂ ਲੀਜ਼ ਸਾਈਨ ਕਰਤੀ, ਸਾਨੂੰ ਪਤਾ ਨਹੀਂ ਲੱਗਿਆ, ਇੰਟਰਸਟ ਰੇਟ ਇੰਨਾ ਸੀ। ਉਹ ਕਈ ਵਾਰ ਸੋਚਦੇ ਰਹਿੰਦੇ ਵੀ ਅਸੀਂ ਖਰੀਦਿਆ ਪਰ ਹੁੰਦਾ ਉਹ ਲੀਜ਼ ਤੇ ਆ। ਸੋ ਪਿਛਲੇ 2-3 ਸਾਲਾਂ ਦੇ ਦੌਰਾਨ ਇਹ ਜੋ ਪ੍ਰੈਕਟਿਸਿਸ ਆ ਇਹ ਬਹੁਤ ਜ਼ਿਆਦਾ ਵੱਧ ਗਈਆਂ ਸੀ, ਪਰ ਆਪਣੇ ਵਿੱਚ ਵੀ ਬਹੁਤ ਜ਼ਿਆਦਾ ਗਰੀਡ ਸੀ ਵੀ ਹਾਂ ਸਾਨੂੰ ਟਰੱਕ ਚਾਹੀਦਾ ਆ, ਦਬ ਲੈ ਲਓ। ਤੇ ਪੰਜਾਬੀਆਂ ਦੀ ਆਦਤ ਹੈਗੀ ਆ ਵੀ ਆਪਾਂ ਪੇਪਰ ਕਿਸੇ ਨੂੰ ਚੱਜ ਨਾਲ ਪੜ੍ਹਦੇ ਨਹੀਂ ਹੈਗੇ ਧਿਆਨ ਦੇ ਨਾਲ, ਫਿਰ ਜਦੋਂ ਪ੍ਰੋਬਲਮ ਹੁੰਦੀ ਆ ਫਿਰ ਆਪਾਂ ਆਲਾ ਦੁਆਲਾ ਜਿਹੜਾ ਦੇਖਦੇ ਹੈਗੇ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਜੋ ਡਰਾਈਵਰ ਸੀ ਉਹ ਕਹਿੰਦੇ ਪਈ ਬਹੁਤ ਸਾਰਾ ਮਨੀ ਜੋ ਆ ਉਹ ਕੈਰੀਅਰਸ ਨੂੰ ਜਾਂ ਜਿਹੜੀਆਂ ਕੰਪਨੀਆਂ ਆ ਜਿਨ੍ਹਾਂ ਤੋਂ ਲੈਂਦੇ ਸੀ ਉਹਨਾਂ ਨੂੰ ਉਹ ਕਰਦੇ ਸੀ। ਇਹ ਪ੍ਰੈਕਟਿਸਿਸ ਦੇ ਸੰਬੰਧ ਦੇ ਵਿੱਚ ਇੱਕ ਬਿੱਲ ਬਣਾਇਆ ਗਿਆ ਸੀ 2021 ਇਨਫਰਾਸਟ੍ਰਕਚਰ ਲਾ, ਜਿਹਦੇ ਵਿੱਚ FMCSA ਨੂੰ ਆਰਡਰ ਕੀਤਾ ਗਿਆ ਸੀ ਵੀ ਇੱਕ ਟਰੱਕ ਲੀਜ਼ਿੰਗ ਟਾਸਕ ਫੋਰਸ ਕ੍ਰੀਏਟ ਕੀਤੀ ਜਾਵੇ। ਇਸ ਟਾਸਕ ਫੋਰਸ, ਸੋ ਟਰੱਕ ਲੀਜ਼ਿੰਗ ਟਾਸਕ ਫੋਰਸ ਹੁਣ ਆਲਰੇਡੀ ਬਣੀ ਹੋਈ ਹੈਗੀ ਆ ਅਮਰੀਕਾ ਦੇ ਵਿੱਚ। ਸੋ ਇਸ ਟਾਸਕ ਫੋਰਸ ਦੀ ਪਹਿਲੀ ਮੀਟਿੰਗ ਜੁਲਾਈ 11 ਨੂੰ ਹੋਈ ਹੈਗੀ ਆ, ਅੱਜ ਜੁਲਾਈ 13 ਆ। ਸੋ 2 ਦਿਨ ਪਹਿਲਾਂ ਉਹਨਾਂ ਦੀ ਇਹ ਮੀਟਿੰਗ ਹੋਈ ਆ। ਉਹਦੇ ਵਿੱਚ ਉਹਨਾਂ ਨੇ ਇਵੈਲੂਏਟ ਕੀਤਾ ਵੀ ਕਮਰਸ਼ੀਅਲ ਮੋਟਰ ਵਹੀਕਲ ਲੀਜ਼ ਐਗਰੀਮੈਂਟ ਜੋ ਹੈਗੇ ਆ ਉਹਨਾਂ ਦੇ ਵਿੱਚ ਕਿਹੜੀਆਂ ਖਾਮੀਆਂ ਆ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਆ ਇੰਪਰੂਵ ਕੀਤਾ ਜਾ ਸਕਦਾ ਹੈਗਾ ਆ। ਤੇ ਇਸ ਸੰਬੰਧ ਦੇ ਵਿੱਚ ਜੋ ਟਰਾਂਸਪੋਰਟੇਸ਼ਨ ਸੈਕਟਰੀ ਹੈਗੇ ਆ ਪੀਟ ਬਟੀਜੇਜ਼, ਉਹਨਾਂ ਨੇ ਇਹ ਕਿਹਾ ਆ ਵੀ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਇਹ ਪ੍ਰਾਇਓਰਿਟੀ ਬਣਾ ਰਹੀ ਆ
ਭਈ ਇਹ ਸਾਰੀ ਪ੍ਰੋਬਲਮ ਨੂੰ ਜੋ ਬਹੁਤ ਹੀ ਗਲਤ ਪ੍ਰੋਗਰਾਮ ਆ ਲੀਜ਼ ਪਰਚੇਜ਼ ਐਗਰੀਮੈਂਟ ਵਾਲਾ, ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਲਾਈਨ ਤੇ ਲਿਆਂਦਾ ਜਾਵੇ ਤਾਂ ਕਿ ਜੋ ਡਰਾਈਵਰਸ ਆ ਜਾਂ ਸਿੰਗਲ ਓਨਰ ਆਪਰੇਟਰਸ ਹੈਗੇ ਆ ਉਹ ਲੁੱਟ ਨਾ ਹੋਣ। ਸੋ ਇਹ ਪਹਿਲੀ ਮੀਟਿੰਗ ਹੋਈ ਆ FMCSA ਨੇ ਜੋ ਟਰੱਕ ਲੀਜ਼ਿੰਗ ਟਾਸਕ ਫੋਰਸ ਬਣਾਈ ਆ, ਉਹਦੇ 9 ਮੈਂਬਰ ਹੈਗੇ ਆ। ਇੱਕ ਤਮਾਰਾ ਬਰੋਕ ਆ, ਬਰੁਕ ਲੌਜਿਸਟਿਕ LLC ਦੇ, ਲੂਇਸ ਤੇ ਲੂਇਸ ਲੌਜਿਸਟਿਕ LLC ਦੇ, ਇਹ ਇੰਡੀਪੈਂਡੈਂਟ ਓਨਰ ਆਪਰੇਟਰ ਆ। ਪੌਲ ਕੂਲਨ ਜੂਨੀਅਰ ਆ, ਇਹ ਕੂਲਨ ਲਾ ਫਰਮ ਅਟਾਰਨੀ ਹੈਗੇ ਆ। ਟਰੋਏ ਹੌਂਕਨਸ ਆ, TTOH ਕੰਸਲਟਿੰਗ ਤੇ ਲੌਜਿਸਟਿਕਸ LLC ਹੈਗੇ ਆ। ਜਿਮ ਜੈਫਰਸਨ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਓਇਡਾ, ਇਹ ਕੰਜ਼ਿਊਮਰ ਪ੍ਰੋਟੈਕਸ਼ਨ ਵਾਲੇ ਆ। ਜੈਸ਼ੂਆ ਕ੍ਰੌਸ, ਇਹ ਵੀ OTR ਲੀਜ਼ਿੰਗ LLC ਬਿਜ਼ਨਸ ਦੇ ਆ। ਕੈਟਲੀਨ ਲੌਂਗ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰਸ ਲੇਬਰ ਆਰਗੇਨਾਈਜੇਸ਼ਨ। ਸਟੀਵ ਰਾਸ਼ ਕਾਰਬਨ ਐਕਸਪ੍ਰੈਸ ਇਨਕਾਰਪੋਰੇਸ਼ਨ, ਇਹ ਕੈਰੀਅਰ ਆ। ਲੈਸਲੀ ਸੇ ਅਟਾਰਨੀ ਵਿਦ ਹਿਸਟਰੀ ਐਡਵੋਕੇਟਿੰਗ ਫॉर ਵਰਕ ਰਾਈਟਸ, ਇਹ ਵਰਕ ਰਾਈਟਸ ਦਾ ਜੋ ਐਡਵੋਕੇਟ ਕਰਦੇ ਆ ਉਹਨਾਂ ਚੋਂ ਲਿਆ ਗਿਆ। ਸਟੀਵ ਵੈਸੈਲੀ ਯੂਨੀਵਰਸਿਟੀ ਆਫ ਪੈਂਸਿਲਵੇਨੀਆ। ਸੋ ਆਪਣੇ ਪੰਜਾਬੀ ਫੜਾਂ ਵੀ ਬਹੁਤ ਮਾਰਦੇ ਰਹਿੰਦੇ, ਬਹੁਤ ਮਰਜੀ ਪੰਜਾਬੀਆਂ ਨੇ ਟੇਕ ਓਵਰ ਕਰ ਲਿਆ ਟਰੱਕਿੰਗ ਇੰਡਸਟਰੀ ਦੇ ਵਿੱਚ, ਬਹੁਤ ਕੰਪਨੀਆਂ ਹੋ ਗਈਆਂ ਪੰਜਾਬੀਆਂ ਦੀਆਂ। ਹੁਣ ਦੇਖ ਲਓ ਕਿ ਜਿਹੜੀਆਂ 9 ਆਰਗੇਨਾਈਜੇਸ਼ਨ ਲਈਆਂ ਜਾਂ 9 ਆਰਗੇਨਾਈਜੇਸ਼ਨ ਤੋਂ ਉਹਨਾਂ ਨੇ ਮੈਂਬਰ ਬਣਾਏ ਆ, ਕੋਈ ਵੀ ਪੰਜਾਬੀ ਨਹੀਂ ਇਹਨਾਂ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਟਰੱਕਿੰਗ ਇੰਡਸਟਰੀ ਦੇ ਵਿੱਚ ਚੱਲ ਰਿਹਾ ਆ। ਲੀਜ਼ਿੰਗ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਆ ਉਹ ਫਰਾਡ ਵੀ ਹੁੰਦਾ ਆ, ਸੋ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈਗਾ। ਸੋ ਉਸ ਨੂੰ ਪ੍ਰਾਇੋਰਟੀ ਬੇਸ ਦੇ ਉੱਤੇ ਇਹ ਹੁਣ ਸਾਰਾ ਇਨਵੈਸਟੀਗੇਟ ਕਰਨਗੇ, ਕਿਸ ਤਰ੍ਹਾਂ ਉਹਦੇ ਵਿੱਚ ਜਿਹੜੀਆਂ ਚੇਂਜਸ ਆ ਉਹ ਲਿਆਂਦੀਆਂ ਜਾ ਸਕਦੀਆਂ ਹੈਗੀਆਂ। ਇਹ ਮੇਨ ਮੁੱਦਾ ਜੋ FMCSA ਦੀ ਟਰੱਕ ਲੀਜ਼ਿੰਗ ਟਾਸਕ ਫੋਰਸ ਆ ਉਹਨਾਂ ਦਾ ਹੋਊਗਾ। ਪੀਟ ਵਰਟੀਜਸ ਜੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸੈਕਟਰੀ ਆ, ਜਿੱਦਾਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ ਵੀ ਟਰਾਂਸਪੋਰਟੇਸ਼ਨ ਦੇ ਜਿਹੜੇ ਮੰਤਰੀ ਅਮਰੀਕਾ ਦੇ, ਉਹਨਾਂ ਨੇ ਇਹ ਅੱਜ 2 ਦਿਨ ਪਹਿਲਾਂ ਅਨਾਉਂਸ ਕੀਤਾ ਹੈ। ਜੀ। ਅਗਲੀ ਖਬਰ ਦੇ ਵੱਲ ਵਧ ਗਏ। ਅਗਲੀ ਖਬਰ ਵੀ ਜਿਹੜੀ ਆ ਉਹ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ। ਅਸਲ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਘੱਟੋ ਘੱਟ 100 ਤੋਂ ਵੱਧ ਜਥੇਬੰਦੀਆਂ ਨੇ ਪਿਛਲੇ ਦਿਨੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਲਿਆਂਦਾ ਸੀਗਾ, ਇਹਦੀ ਐਡਮਿਨਿਸਟ੍ਰੇਸ਼ਨ ਨੇ ਫੈਡਰਲ ਟੇਲ ਪਾਈਪ ਐਮਿਸ਼ਨ ਰੈਗੂਲੇਸ਼ਨਸ ਜਿਹੜੀਆਂ ਨੇ ਉਹ ਫॉर ਲਾਈਟ ਜਾਂ ਮੀਡੀਅਮ ਤੇ ਹੈਵੀ ਡਿਊਟੀ ਵਹੀਕਲਸ ਵਾਸਤੇ, ਉਹਨੂੰ ਤੁਸੀਂ ਵਾਪਸ ਲਓ ਜਾਂ ਉਹਦੇ ਵਿੱਚ ਹੋਰ ਜਿਹੜਾ ਸੁਧਾਰ ਕਰੋ। ਇਹਨਾਂ ਜਿਹੜੀਆਂ ਜਥੇਬੰਦੀਆਂ ਨੇ, ਇਹਨਾਂ ਦੇ ਵਿੱਚ ਫਲੋਰੀਡਾ ਤੇ ਪੈਂਸਿਲਵੇਨੀਆ ਦੀਆਂ ਟਰੱਕਰਸ ਨੇ ਜਿਹੜੇ, ਉਹਨਾਂ ਦੇ ਨਾਲ ਘੱਟੋ ਘੱਟ 100 ਗਰੁੱਪ ਇਹੋ ਜਿਹਾ ਸੀ ਜਿਨ੍ਹਾਂ ਨੇ ਨੇਸ਼ਨ ਵਾਈਡ ਜਿਹੜਾ ਸੱਦਾ ਦਿੱਤਾ ਸੀਗਾ ਇਸ ਮਸਲੇ ਉੱਤੇ। ਤੇ ਉਹਨਾਂ ਨੇ ਹੁਣ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਨੇ ਕਿਹਾ ਕਿ ਤੁਸੀਂ ਇਹ ਜਿਹੜੇ ਜਿੰਨੇ ਵੀ ਫੈਡਰਲ ਟੇਲ ਪਾਈਪ ਨਿਕਾਸੀ ਨਿਯਮ ਆ ਉਹਨਾਂ ਨੂੰ ਉਲਟਾਉਣ ਦੇ ਲਈ ਜਾਂ ਉਹਨਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਤੁਸੀਂ ਜਿਹੜਾ ਆਪਦੇ ਐਡਮਿਨਿਸਟ੍ਰੇਸ਼ਨ ਨੂੰ ਇਹ ਜਿਹੜਾ ਸੁਨੇਹਾ ਉਹ ਜ਼ਰੂਰ ਦਿਓ। ਅਸਲ ਦੇ ਵਿੱਚ ਇਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਸਾਡੀਆਂ ਜਿੰਨੀਆਂ ਵੀ ਟਰੱਕਰਸ ਨੇ ਜਾਂ ਟਰੱਕਿੰਗ ਇੰਡਸਟਰੀ ਹੈ, ਇਹ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਆ, ਲੱਖਾਂ ਅਮਰੀਕੀ ਇਹਦੇ ਵਿੱਚ ਕੰਮ ਕਰਦੇ ਆ। ਪਰ ਹੁਣ ਜਿਹੜੇ ਇਹ ਨਵੇਂ ਰੂਲ ਆ ਉਹਨਾਂ ਦੇ ਕਰਕੇ ਕੋਈ ਵੀ ਬੰਦਾ ਜਿਹੜਾ ਇਹਨਾਂ ਚੀਜ਼ਾਂ ਤੋਂ ਸੰਤੁਸ਼ਟ ਨਹੀਂ ਹੈ। 11 ਜੁਲਾਈ ਨੂੰ ਇਹ ਜਿਹੜਾ ਪੱਤਰ ਹੈ ਉਹ ਲਿਖਿਆ ਗਿਆ ਸੀਗਾ ਤੇ ਇਹਦੇ ਵਿੱਚ ਇਹ ਸੀਗਾ ਕਿ ਜਿਹੜੇ ਫੇਜ਼ 3 ਦੇ ਵਿੱਚ ਜਿਹੜੇ ਹੈਵੀ ਡਿਊਟੀ ਵਾਹਨ ਹੈ ਉਹਨਾਂ ਦੇ ਲਈ US ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਜਿਹੜਾ ਗ੍ਰੀਨ ਹਾਊਸ ਗੈਸ ਨਿਕਾਸੀ ਦੇ ਜਿੰਨੇ ਵੀ ਮਿਆਰ ਨੇ ਜਾਂ ਮਾਡਲ ਸਾਲ 2027 ਤੋਂ ਬਾਅਦ ਦੇ ਵਿੱਚ ਹਲਕੀ ਡਿਊਟੀ ਜਿਹੜੇ ਮੀਡੀਅਮ ਵਾਹਨ ਨੇ ਉਹਨਾਂ ਲਈ ਜਿਹੜਾ ਨਿਕਾਸ ਮਿਆਰਾਂ ਬਾਰੇ ਜਿਹੜੀਆਂ ਸੀਗੀਆਂ ਜੋ ਨਵੀਆਂ ਰੈਗੂਲੇਸ਼ਨਸ ਨੇ ਉਹਨਾਂ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਨੇ। ਤੇ ਇਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਸੁਧਾਰ ਨਾ ਕੀਤਾ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਸ ਇੰਡਸਟਰੀ ਦੇ ਵਿੱਚੋਂ ਬਾਹਰ ਹੋਣ ਦਾ ਖਤਰਾ ਹੈ ਤੇ ਪਹਿਲਾਂ ਹੀ ਅਮਰੀਕਾ ਦੇ ਵਿੱਚ ਮੰਦੀ ਹੈ ਤੇ ਤੁਸੀਂ ਇਸ ਚੀਜ਼ ਬਾਰੇ ਧਿਆਨ ਜਿਹੜਾ ਉਹ ਜ਼ਰੂਰ ਦਿਓ। ਹੁਣ ਜਿਹੜੀ ਲੇਟੈਸਟ ਖਬਰ ਆ ਰਹੀ ਆ ਉਹਦੇ ਵਿੱਚ ਇਹੀ ਹੈ ਕਿ ਇਹ ਜਿਹੜੇ ਐਮਿਸ਼ਨ ਰਿਡਿਊਸਿੰਗ ਰੂਲ ਦੇ ਬਾਰੇ ਜਿਹੜੀ ਇਹ ਚਰਚਾ ਹੋਈ ਹੈ, ਜਿਹਦੇ ਵਿੱਚ ਇਹਨਾਂ ਨੇ ਐਗਰੀਕਲਚਰ ਜਾਂ ਫਿਊਲ ਗਰੁੱਪਸ ਨੇ ਜਿਹੜੇ ਹੋਰ 100 ਜਿਹੜੇ ਜਥੇਬੰਦੀਆਂ ਨੇ ਉਹਨਾਂ ਨੇ ਮੁਲਾਕਾਤ ਕੀਤੀ ਹੈ। ਇਹਨਾਂ ਨੇ ਕਿਹਾ ਕਿ ਸਾਨੂੰ ਭਰੋਸਾ ਤਾਂ ਮਿਲਿਆ, ਪਰ ਹੁਣ ਦੇਖਦੇ ਹਾਂ ਕਿ ਸਰਕਾਰ ਇਹਨਾਂ ਭਰੋਸਿਆਂ ਉੱਤੇ ਕਦੋਂ ਜਿਹੜਾ ਕੰਮ ਆ ਉਹ ਕਰਦੀ ਹੈ। ਜੀ ਸੋ ਸਰੋਤਿਆਂ ਨੂੰ ਇਹ ਕੁਐਸਚਨ ਹੋਊਗਾ ਵੀ ਪ੍ਰੀਡੇਟਰੀ ਕੀ ਹੁੰਦਾ ਹੈਗਾ ਜੀ। ਉਹਦਾ ਮਤਲਬ ਇਹ ਆ ਵੀ ਅਨਫੇਅਰ ਜਾਂ ਇਲੀਗਲ ਕੋਈ ਰੈਂਟਲ ਕੰਟਰੈਕਟ ਹੈਗਾ ਆ ਜਿਹਦੇ ਵਿੱਚ ਉਹ ਕੰਪਨੀ
ਰੈਂਟਰ ਦਾ ਐਡਵਾਂਟੇਜ ਲੈਂਦੀ ਹੈਗੀ ਆ। ਮੰਨ ਲਓ ਵੀ ਮੈਂ ਟਰੱਕ ਲੀਜ਼ ਤੇ ਲੈ ਰਿਹਾ ਆ ਤੇ ਉਹ ਜੋ ਕੰਟਰੈਕਟ ਆ ਉਹ ਬੜਾ ਅਨਫੇਅਰ ਆ, ਇਲੀਗਲ ਹੈਗਾ ਆ, ਤੇ ਉਹਦੇ 'ਚ ਜੋ ਮੇਰਾ ਆ ਉਹ ਕੰਪਨੀ ਫਾਇਦਾ ਲੈ ਰਹੀ ਆ। ਚਾਹੇ ਤੁਸੀਂ ਟਰੱਕ ਵੇਚਣ ਵਾਲਿਆਂ ਤੋਂ ਲੈ ਰਹੇ ਆ ਜਾਂ ਕੋਈ ਕੈਰੀਅਰ ਹੈਗਾ ਆ ਜਿਹਦੇ ਨਾਲ ਤੁਸੀਂ ਕੰਮ ਕਰ ਰਹੇ ਹੈਗੇ ਆ। ਸੋ ਬਹੁਤ ਵਾਰ ਇਹ ਸਕੈਮ ਹੁੰਦੇ ਆ ਜਿਹਦੇ ਵਿੱਚ ਰੈਂਟ ਕਰਨ ਵਾਲੇ ਨੂੰ ਲੋਕ ਲੁੱਟਦੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਆ। ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਜੋ ਟ੍ਰੇਜਰੀ ਸੈਕਟਰੀ ਪੀਟ ਬਟਜੀਅਸ ਨੇ ਇਹ ਕ੍ਰੀਏਟ ਕੀਤਾ ਸੀ ਟਾਸਕ ਫੋਰਸ ਜਿਹਦੇ 9 ਮੈਂਬਰ ਆ, ਉਹਨਾਂ ਨੂੰ ਤੁਸੀਂ ਕਿੱਦਾਂ ਕੰਟੈਕਟ ਕਰੋਗੇ ਵੀ ਭਾਈ ਸਾਡੇ ਨਾਲ ਵੀ ਆਹ ਫਰਾਡ ਹੋਇਆ? ਉਹਨਾਂ ਨੇ ਰეკਮੈਂਡੇਸ਼ਨ ਦੇਣੀ ਹੈਗੀ ਆ FMCSA ਨੂੰ, ਤਾਂ ਕਿ ਇਹ ਜੋ ਫਰਾਡ ਚੱਲ ਰਿਹਾ ਆ ਇਹਦੇ ਚ ਬਹੁਤ ਲੋਕ ਲੁੱਟੇ ਗਏ ਹੈਗੇ ਆ, ਉਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕੇ, ਜਾਂ ਤਾਂ ਇਹ ਸਾਰੀ ਜੋ ਸਾਰਾ ਕੁਝ ਚੱਲ ਰਿਹਾ ਉਸ ਨੂੰ ਖਤਮ ਕੀਤਾ ਜਾਵੇ ਜਾਂ ਉਸ ਦੇ ਵਿੱਚ ਇੰਪਰੂਵਮੈਂਟ ਕੀਤੀ ਜਾਵੇ। OOID ਇੱਕ ਹੈਗੀ ਆ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ, ਜਿੱਦਾਂ ਨੈਫਟ ਆ ਇਦਾਂ ਹੀ ਇਹ ਇੱਕ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਹੈਗੀ ਆ, ਜਿਸ ਨੇ ਬਹੁਤ ਸਾਲ ਸਪੈਂਡ ਕੀਤੇ ਆ ਇਸ ਜੋ ਲੀਜ਼ ਪਰਚੇਜ਼ ਐਗਰੀਮੈਂਟ ਆ ਟਰੱਕਿੰਗ ਇੰਡਸਟਰੀ ਦੇ ਉੱਤੇ, ਤੇ ਇਹਨੂੰ ਕਿੱਦਾਂ ਐਂਡ ਕੀਤਾ ਜਾ ਸਕਦਾ ਜੋ ਇਹਦੇ 'ਚ ਫਰਾਡ ਚੱਲ ਰਿਹਾ ਹੈਗਾ ਆ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 2021 ਦਾ ਇਨਫਰਾਸਟ੍ਰਕਚਰ ਲਾਅ ਆ, ਉਹਦੇ ਮੁਤਾਬਕ ਨਵੀਂ ਟਰੱਕ ਲੀਜ਼ਿੰਗ ਟਾਸਕ ਫੋਰਸ ਬਣਾਈ ਗਈ ਆ। ਉਹਨਾਂ ਦੀ ਪਹਿਲੀ ਮੀਟਿੰਗ ਹੋ ਚੁੱਕੀ ਆ ਜੁਲਾਈ 11 ਨੂੰ। ਉਹ ਸੋ ਸਾਰੀਆਂ ਜੋ ਰਿਕਮੈਂਡੇਸ਼ਨਸ ਆ ਉਹ ਦੇਖਣਗੇ, ਉਹਨਾਂ ਨੂੰ ਜੋ ਲੋਕ ਕੰਟੈਕਟ ਕਰਨਗੇ ਵੀ ਭਾਈ ਆਹ ਜੋ ਚੀਜ਼ਾਂ ਆ ਇਹਦੇ 'ਚ ਹੇਰਾਫੇਰੀ ਹੁੰਦੀ ਹੈਗੀ ਆ, ਏਦਾਂ ਅਸੀਂ ਲੁੱਟੇ ਗਏ ਹੈਗੇ ਆ, ਤੇ ਫਿਰ ਉਹ ਸਾਰੇ ਰਿਕਮੈਂਡੇਸ਼ਨ FMCSA ਨੂੰ ਰੈਫਰ ਕਰੂਗੀ, ਤੇ FMCSA ਫਿਰ ਉਹਦੇ ਵਿੱਚ ਕਿਸ ਤਰ੍ਹਾਂ ਜੋ ਅਮੈਂਡ ਕਰਨੀ ਆ, ਕਿਸ ਤਰ੍ਹਾਂ ਉਹ 'ਚ ਇੰਪਰੂਵ ਕਰਨਾ ਆ, ਉਹ ਸਾਰਾ ਕੁਝ ਕਰੇਗੀ। ਕਹਿੰਦੇ ਵੀ ਉਸ ਸਮੇਂ ਦੇ ਉੱਤੇ, ਜਿਸ ਟਾਈਮ ਦੇ ਉੱਤੇ ਡਰਾਈਵਰਸ ਦੀ ਬੜੀ ਜ਼ਰੂਰਤ ਹੈਗੀ ਆ, ਤੇ ਜੋ ਅਮਰੀਕਾ ਦੀ ਸਰਕਾਰ ਆ, US ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੀਅਸ ਕਹਿੰਦੇ ਆ ਵੀ ਉਹ ਜੋ ਵੀ ਮੈਨ ਵਿਮਨ ਜੋ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਤਾਂ ਕਿ ਉਹ ਵਧੀਆ ਕੰਮ ਕਰ ਸਕਣ, ਹਾਰਡ ਵਰਕ ਕਰਦੇ ਹੈਗੇ ਆ, ਵਧੀਆ ਉਹਨਾਂ ਦੀ ਸੇਫਟੀ ਹੋਵੇ, ਵਧੀਆ ਉਹਨਾਂ ਦੇ ਪੈਸੇ ਬਣਨ, ਉਹ ਸਾਰੇ ਕਾਸੇ ਦੇ ਲਈ ਆਪਾਂ ਇਹ ਟਰੱਕ ਲੀਜ਼ਿੰਗ ਟਾਸਕ ਫੋਰਸ ਬਣਾਈ ਆ, ਤਾਂ ਕਿ ਫਿਊਚਰ ਦੇ ਵਿੱਚ ਉਹ ਜੋ ਟਰੱਕਰਸ ਆ ਉਹ ਲੁੱਟੇ ਨਾ ਜਾਣ। ਸੋ ਓਪਨਿੰਗ ਰਿਮਾਰਕਸ ਜੋ ਦਿੱਤੇ ਆ ਪੀਟ ਬਟੀਜੀਅਸ ਨੇ ਤੇ FMCSA ਦੇ ਐਡਮਿਨਿਸਟ੍ਰੇਟਰ ਰੋਬਨ ਹਰਚਨਸਨ ਨੇ, ਉਹ ਆਪਾਂ ਤੁਹਾਡੇ ਨਾਲ ਆਲਰੇਡੀ ਡਿਸਕਸ ਕੀਤੇ ਹੈਗੇ ਆ। ਕਹਿੰਦੇ ਵੀ ਇੱਕ ਪਬਲਿਕ ਕਮੈਂਟ ਪੀਰੀਅਡ ਸਕੈਜੂਲ ਹੋਣਾ ਹੈਗਾ ਆ, ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿਸ ਟਾਈਮ ਦੇ ਉੱਤੇ ਹੋਣਾ ਇਸ ਸੰਬੰਧ ਦੇ ਵਿੱਚ। ਸੋ ਇਹਦੇ ਬਾਰੇ ਕੋਈ ਟਰੱਕਰ ਵੀਰ ਜ਼ਰੂਰ ਦੱਸ ਸਕਦਾ ਵੀ ਕੀ ਕੁਝ ਚੱਲਦਾ ਆ ਲੀਜ਼ਿੰਗ ਦੇ ਸੰਬੰਧ ਦੇ ਵਿੱਚ, ਟਰੱਕ ਲੀਜ਼ਿੰਗ ਦੇ ਵਿੱਚ ਕੀ ਜਿਹੜੇ ਫਰਾਡ ਹੁੰਦੇ ਹੈਗੇ ਆ, ਕਿੱਦਾਂ ਬੰਦੇ ਰਗੜੇ ਜਾਂਦੇ ਹੈਗੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ, ਕਿਸ ਤਰ੍ਹਾਂ ਤੁਸੀਂ ਜੋ ਕੰਟਰੈਕਟ ਆ ਉਹ ਨਹੀਂ ਪੜ੍ਹਦੇ ਹੈਗੇ, ਉਹ ਜ਼ਰੂਰ ਤੁਸੀਂ ਕਾਲ ਕਰਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਿਓ 408 272 5200 ਤੇ। ਇਹ ਲਾਈਵ ਪ੍ਰੋਗਰਾਮ ਇਸ ਟਾਈਮ ਤੇ ਚੱਲ ਰਿਹਾ 408 2725200, ਤੇ ਆਪਾਂ ਇੱਕ ਪ੍ਰਵੀਨ ਜੀ ਬ੍ਰੇਕ ਲੈਣੇ ਆ, ਤੇ ਬ੍ਰੇਕ ਦੇ ਦੌਰਾਨ ਤੁਸੀਂ ਕਾਲ ਕਰ ਲਿਓ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਕਾਲ ਲਵਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅੱਗੇ ਵਧਣ ਤੋਂ ਪਹਿਲਾਂ ਹਰਜੋਤ ਸਿੰਘ ਜੀ, ਆਪਾਂ ਕੁਝ ਕਾਲਰਸ ਨੇ ਆਪਣੇ ਨਾਲ ਜੁੜੇ ਹੋਏ ਇਸ ਸ਼ੋਅ ਦੇ ਵਿੱਚ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ ਜੀ। ਰਾਜ ਜੀ, ਸਤਿ ਸ੍ਰੀ ਅਕਾਲ। ਰਾਜ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਭਾਜੀ ਇਸ਼ੂ ਤੇ ਟਰੱਕਿੰਗ ਦੇ ਵਿੱਚ ਜਿੱਦਾਂ ਕਾਫੀ ਨੇ, ਜਿੱਦਾਂ ਤੁਸੀਂ ਐਗਰੀਮੈਂਟ ਦੀ ਗੱਲ ਕਰ ਰਹੇ ਹੋ, ਜਿਵੇਂ ਲੀਜ਼ ਦੇ ਲੋਕੀ ਫਸੇ ਹੋਏ ਆ, ਲੀਜ਼ ਔਰ ਆਪਣਾ ਲੋਨ ਦੇ ਵਿੱਚ। ਜੀ ਏਦਾਂ ਹੀ ਭਾਜੀ ਇਸ਼ੂ ਤੇ ਆਪਣਾ ਇੱਕ ਬਹੁਤ ਵੱਡਾ ਹੋਰ ਵੀ ਹੈਗਾ ਫੈਕਟਰਿੰਗ ਕੰਪਨੀ ਦਾ। ਜੀ ਮੈਂ ਛੋਟਾ ਜਿਹਾ ਜ਼ਿਕਰ ਕਰਨਾ ਚਾਹੁੰਦਾ, ਜਿਵੇਂ ਆਪਾਂ ਐਗਰੀਮੈਂਟ ਵਗੈਰਾ ਤੇ ਪੜ੍ਹਦੇ ਹਾਂ, ਉਹਨਾਂ ਨੇ ਮੈਨੂੰ ਐਗਰੀਮੈਂਟ ਸਾਈਨ ਕੀਤਾ ਭੇਜਿਆ ਸੀਗਾ, ਮੈਂ ਪੜ੍ਹ ਕੇ ਸਾਈਨ ਕੀਤਾ ਸੀ। ਜੀ ਉਹਦੇ ਵਿੱਚ ਜਦੋਂ ਮੇਰਾ ਇਸ਼ੂ ਹੁਣ ਬਣਿਆ ਉਹਨਾਂ ਨੇ, ਉਹ ਫਿਰ ਮੈਂ ਜਿਹੜਾ ਐਗਰੀਮੈਂਟ ਸੀਗਾ, ਮੈਂ ਫਿਰ ਐਡਵੋਕੇਟ ਹਾਇਰ ਕੀਤਾ ਜੀ ਹੁਣੇ। ਜੀ ਉਸ ਐਡਵੋਕੇਟ ਨੇ ਮੈਨੂੰ ਦੱਸਿਆ ਕਿ ਉਹਦੇ ਵਿੱਚ ਉਸੀ ਐਗਰੀਮੈਂਟ ਦੇ ਵਿੱਚ ਇੱਕ ਕਲੌਜ਼ ਦੇ ਵਿੱਚ ਛੋਟਾ ਜਿਹਾ ਲਿੰਕ ਵੀ ਉਹਨਾਂ ਨੇ ਪਾਇਆ ਹੋਇਆ ਜੀ। ਅੱਛਾ ਜੀ। ਉਹ ਲਿੰਕ ਦੇ ਵਿੱਚ ਖੋਲ ਕੇ ਲਿੰਕ ਦੇ ਵਿੱਚ ਵੀ ਐਕਸਟਰਾ ਕਲੌਜ਼ ਪਾਏ ਹੋਏ ਨੇ ਉਹਦੇ। ਹੁਣ ਜੀ ਅਸੀਂ ਤੇ ਐਗਰੀਮੈਂਟ ਜਿਹੜਾ ਪੇਪਰ ਦਾ ਦਿੱਤਾ ਸੀਗਾ, ਈਮੇਲ ਕੀਤਾ ਸੀ, ਅਸੀਂ ਉਹਨੂੰ ਚੰਗੀ ਤਰ੍ਹਾਂ ਰੀਡ ਕਰਕੇ, ਮੈਂ ਔਰ ਮੇਰੇ ਬੇਟੇ ਨੇ ਅਸੀਂ ਰੀਡ ਕਰਕੇ ਸਾਈਨ ਕਰਕੇ ਭੇਜ ਦਿੱਤਾ ਜੀ। ਹੁਣ ਉਹ ਕਹਿੰਦੇ ਵੀ ਤੁਸੀਂ, ਉਹ ਵਕੀਲ ਨੇ ਦੱਸਿਆ ਕਿ ਤੁਸੀਂ ਇਹ ਲਿੰਕ ਖੋਲਿਆ ਸੀ, ਅਸੀਂ ਕਹਿੰਦੇ ਉਹ ਕਹਿੰਦੇ ਉਹਦੇ 'ਚ 14 ਐਸੇ ਕਲੌਜ਼ ਹੈਗੇ ਨੇ। ਔਰ ਉਹ ਆਪ ਸਿਰ ਫੜ ਕੇ ਬਹਿ ਗਈ। ਉਹ ਮੈਨੂੰ ਕਹਿੰਦੀ ਵੀ ਇਹ ਤੇ ਐਗਰੀਮੈਂਟ ਜਿਹੜਾ ਤੁਸੀਂ ਸਾਈਨ ਕੀਤਾ, ਇਹ ਤੇ ਫੈਕਟਰਿੰਗ ਕੰਪਨੀ ਦਾ ਹੈ ਹੀ ਨਹੀਂ। ਫੈਕਟਰਿੰਗ ਕੰਪਨੀ ਦੇ ਵਿੱਚ ਜਿਹੜੇ ਕਲੌਜ਼ ਹੁੰਦੇ ਨੇ ਉਹ ਸਿੰਪਲ ਕਲੌਜ਼ ਨੇ, ਜਿਹੜੇ 14, 15, 16 ਹੁੰਦੇ ਨੇ। ਇਹਦੇ ਵਿੱਚ ਐਕਸਟਰਾ 14 ਤੋਂ 15 ਇਹਨਾਂ ਨੇ ਪਾਏ ਹੋਏ ਨੇ। ਇਹਨਾਂ ਨੇ ਤੁਹਾਨੂੰ ਹਰ ਪਾਸੇ ਤੋਂ ਜਿਹੜਾ ਤੁਹਾਨੂੰ ਜਕੜ ਰੱਖਿਆ। ਤੁਸੀਂ ਕੋਰਟ 'ਚ ਵੀ ਜਾਓਗੇ ਤੇ ਕੇਸ ਦੇ ਵਿੱਚ ਤੁਹਾਡੇ 'ਚ ਕੋਈ ਦਮ ਨਹੀਂ। $35,000 ਉਹਨਾਂ ਨੇ ਮੇਰੇ ਤੋਂ ਐਕਸੈਸ ਅਮਾਊਂਟ ਮੰਗਿਆ ਹੋਇਆ ਕਿ ਤੁਹਾਨੂੰ ਪੇ ਕਰਨਾ ਪਏਗਾ ਜੀ। ਤੇ ਜਿਹੜਾ ਭਾਜੀ ਤੁਸੀਂ ਅਟਾਰਨੀ ਹਾਇਰ ਕੀਤਾ ਸੀ, ਉਹਨੂੰ ਕਿੰਨੇ ਚਾਰਜ ਕੀਤੇ ਤੁਹਾਨੂੰ ਪੈਸੇ? ਜਿਹੜਾ ਐਡਵੋਕੇਟ ਹਾਇਰ ਕੀਤਾ ਜੀ, ਹਾਂਜੀ ਹਾਂਜੀ, ਉਹਨੇ ਮੈਨੂੰ $1,600 ਚਾਰਜ ਕੀਤਾ ਜੀ। ਹੁਣ ਤੁਸੀਂ ਦੇਖੋ ਵੀ ਕੋਈ, ਮੇਰੇ ਖਿਆਲ ਨਾਲ ਜੇ ਇੱਕ ਟਰੱਕਰ 70-80 ਹਜ਼ਾਰ ਲੱਖ ਡਾਲਰ ਬਣਾਉਂਦਾ ਸਾਲ ਦਾ, ਉਹਦੇ ਲਈ 1600 ਜਾਂ 2000 ਬਾਹਲਾ ਨਹੀਂ। ਸੋ ਮੇਰੀ ਤਾਂ ਇਹ ਸੁਜੈਸ਼ਨ ਆ ਵੀ ਕਦੇ ਵੀ ਤੁਸੀਂ ਇਦਾਂ ਦਾ ਕੰਟਰੈਕਟ ਕਰਦੇ ਆ ਨਾ, ਪਹਿਲਾਂ ਵਕੀਲ ਨੂੰ ਜ਼ਰੂਰ ਦਿਖਾ ਲਓ। ਠੀਕ ਹੈ ਕਿ ਨਹੀਂ? ਬਿਲਕੁਲ ਮੈਂ ਐਗਰੀ ਆ ਜੀ। ਉਹੀ ਜਿਹੜੀ ਗੱਲ ਹੈ ਨਾ ਜੀ, ਕਹਿੰਦੇ ਜੀ ਰਾਹ ਪੇ ਜਾਣੋ ਜਾਂ ਵਾਹ ਪੇ, ਜਦੋਂ ਹੁਣ ਮੇਰੇ ਸਿਰ ਤੇ ਪਈ ਤਾਂ ਮੈਂ ਐਡਵੋਕੇਟ ਹਾਇਰ ਕੀਤਾ। ਪਰ ਜਿੱਦਾਂ ਇਹਨਾਂ ਨੇ, ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਹੈਗੇ ਆ ਲੀਜ਼ਿੰਗ ਵਾਲੇ ਜਿਹੜੇ ਬੰਦੇ ਆ, ਆਪਣੇ ਉਹਨਾਂ ਨੇ ਬੇਸਿਕਲੀ ਘੇਰ ਕੇ ਰੱਖਣਾ ਸਾਹਮਣੇ ਵਾਲੇ ਬੰਦੇ ਨੂੰ ਕਿ ਉਹਨੂੰ ਨਿਕਲਣ ਨਹੀਂ ਦੇਣਾ। ਜੀ ਜੀ। ਤੇ ਇਸੇ ਕਰਕੇ ਮੈਂ ਹਰ ਬੰਦੇ ਨੂੰ ਇਹ ਐਡਵਾਈਸ ਕਰਾਂਗਾ, $500-700 ਉਹਨਾਂ ਦੀ, ਕਿਉਂਕਿ ਮੈਨੂੰ ਤਾਂ $1,600, ਕਿਉਂਕਿ ਮੈਂ ਅੱਗੇ ਉਹਦੇ ਕੋਲ ਫਰਦਰ ਨੋਟਿਸ ਵਗੈਰਾ ਕਰਾਣੇ ਆ। ਪਰ ਉਹਨਾਂ ਦੀ ਜਿਹੜੀ ਐਗਰੀਮੈਂਟ ਰੀਡ ਕਰਕੇ ਕਲੌਜ਼ ਦੱਸਣ ਦੀ ਜਿਹੜੀ ਫੀਸ ਆ, ਉਹ $300 ਤੋਂ $500 ਵਧੀਆ ਰੈਪੂਟੇਟਡ ਐਡਵੋਕੇਟ ਦੀ ਫੀਸ ਆ। ਉਹ ਜ਼ਰੂਰ ਪੇ ਕਰਕੇ ਉਹਦੇ ਕੋਲ ਤੁਸੀਂ ਐਡਵਾਈਸ ਲਓ ਤੇ ਉਸ ਤੋਂ ਬਾਅਦ ਹੀ ਕੋਈ ਕੰਟਰੈਕਟ ਸਾਈਨ ਕਰੋ, ਕਿਉਂਕਿ ਇਹਨਾਂ ਨੇ ਇਹ ਬਹੁਤ ਵੱਡਾ ਜਿਹੜਾ ਨਾ ਬਿਗ ਸ਼ਾਰਕ ਬੈਠੀਆਂ ਹੋਈਆਂ ਇਸ ਇੰਡਸਟਰੀ ਦੇ ਵਿੱਚ ਨਾ। ਫੈਕਟਰਿੰਗ ਕੰਪਨੀ ਹੋ ਗਈ, ਲੀਜ਼ਿੰਗ ਹੋ ਗਈ, ਹੋਰ ਵੀ ਏਦਾਂ ਦੇ ਕਈ ਡਿਪਾਰਟਮੈਂਟ ਹੈਗੇ ਨੇ। ਅੱਜ ਆਪਣਾ ਕੀ ਨਾਮ ਹੈ, ਭਾਜੀ ਹੋਣੀ ਹੈਗੇ ਨੇ, ਰਮਨ ਹੋਣੀ। ਮੇਰਾ ਇੱਕ ਬਹੁਤ ਵੱਡਾ ਕੁਐਸਚਨ ਸੀਗਾ, ਜੇ ਸੁਣ ਰਹੇ ਹੋਣ ਆਪਣਾ ਕੀ ਨਾਮ ਪ੍ਰੋਗਰਾਮ, ਤੇ ਭਾਜੀ ਜਿੱਦਾਂ ਮੈਂ ਦੇਖ ਰਿਹਾ ਕਿ ਜਿਹੜੀ CDL ਲੈਣ ਦੀ ਏਜ ਜਿਹੜੀ ਆ 18 ਸਾਲ ਆ ਕੈਲੀਫੋਰਨੀਆ ਦੇ ਵਿੱਚ, ਜਿੱਦਾਂ ਉਹ ਯੂਨੀਵਰਸਿਟੀ ਪੂਰੀ ਹੈਗੀ 18 ਸਾਲ ਦੀ ਏਜ ਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ 18 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ CDL ਤੇ ਤੁਸੀਂ ਬੱਚੇ ਨੇ ਲੈ ਲਿਆ, ਬੰਦੇ ਨੇ, ਲੇਕਿਨ ਉਹ ਕੈਲੀਫੋਰਨੀਆ ਦੇ ਵਿੱਚ ਰਹਿ ਕੇ ਕੈਲੀਫੋਰਨੀਆ 'ਚ ਕੰਮ ਨਹੀਂ ਕਰ ਸਕਦਾ। ਜਦੋਂ ਹੁਣ ਅਸੀਂ 18 ਸਾਲ ਦਾ ਬੰਦਾ ਜਾਂ 19 ਸਾਲ ਦਾ ਉਹਨੇ ਲਿੱਤਾ ਹੋਇਆ, ਹੁਣ ਕਹਿੰਦੇ ਨੇ ਜੀ ਉਹ ਜਿਹੜਾ ਕੈਲੀਫੋਰਨੀਆ ਤੋਂ ਲੋਡ ਚੱਕ ਕੇ ਜਿਹੜਾ ਬਾਹਰ ਜਾਣਾ ਆ, ਉਹ ਲੋਡ ਚੱਕ ਕੇ ਨਹੀਂ ਜਾ ਸਕਦਾ। ਜੋਬ ਉਹ ਕੈਲੀਫੋਰਨੀਆ 'ਚ ਹੀ ਕਰ ਰਿਹਾ। ਉਹਨੇ ਕੈਲੀਫੋਰਨੀਆ ਦੇ, ਜਿਵੇਂ ਸਪੋਜ਼ ਕਰੋ ਮੈਂ ਇੱਥੋਂ ਲੋਡ ਉਹਨੂੰ ਭੇਜਿਆ ਬੰਦੇ ਨੂੰ ਲੈਣ ਵਾਸਤੇ, ਡਰਾਈਵਰ ਨੂੰ, ਕਿ ਜਾ ਕੇ ਫਰੀਜ਼ਨੋ ਤੋਂ ਲੋਡ ਲੈ ਆ। ਉਹਨੇ ਲਿਆ ਕੇ ਸੈਕਰਾਮੈਂਟੋ ਡ੍ਰੌਪ ਕਰਤਾ। ਉਹਦਾ ਤੇ ਕੰਮ ਉਹਨੇ ਤੇ ਕੈਲੀਫੋਰਨੀਆ ਤੋਂ ਹੋਇਆ। ਪਰ ਹੁਣ ਜੇ ਉਹ ਲੋਡ ਅਗਰ ਪੋਰਟਲੈਂਡ ਜਾਂ ਵਾਸ਼ਿੰਗਟਨ ਜਾਂ ਆਊਟ ਆਫ ਸਟੇਟ ਜਾਣਾ ਤੇ ਕਹਿੰਦਾ ਜੀ ਉਹ ਲੋਡ ਕੈਰੀ ਨਹੀਂ ਕਰ ਸਕਦਾ। ਤੇ ਫਿਰ ਫਾਇਦਾ ਕੀ 18 ਸਾਲ ਦੇ ਜਾਂ 19 ਸਾਲ ਦੇ, 20-21 ਸਾਲ ਤੋਂ ਘੱਟ ਬੱਚੇ ਨੂੰ ਤੁਸੀਂ ਬੰਦੇ ਨੂੰ CDL ਪ੍ਰੋਵਾਈਡ ਕਰ ਰਹੇ ਹੋ। ਪਰ ਉਹਦੇ 'ਚ ਤਾਂ ਮੈਨੂੰ ਲੱਗਦਾ 18-19 ਸਾਲ ਵਾਲੇ ਤਾਂ ਇੰਸ਼ੋਰੈਂਸ ਵਾਲੇ ਵੀ ਨਹੀਂ ਲੈਂਦੇ ਹੈਗੇ, ਉਹ 22 ਸਾਲ ਘੱਟੋ ਘੱਟ ਉਮਰ ਮੰਗਦੇ ਆ ਮੈਜੋਰਿਟੀ 'ਚ ਇੰਸ਼ੋਰੈਂਸ ਕੰਪਨੀਆਂ। ਜਿਹੜੇ 21 ਸਾਲ ਤੋਂ ਥੱਲੇ ਵਾਲੇ ਹੈਗੇ ਨੇ, ਉਹ ਜਾਂ 21 ਸਾਲ ਇੰਸ਼ੋਰੈਂਸ ਵਾਲੇ ਤਾਂ ਭਾਜੀ 25 ਸਾਲ ਤੱਕ ਵਾਲੇ ਬੰਦੇ ਨੂੰ ਸਹੀ ਰੇਟਾਂ ਤੇ ਕਵਰ ਨਹੀਂ ਕਰਦੇ। 25 ਸਾਲ ਤੋਂ ਉੱਪਰ ਏਜ ਹੋਵੇ ਤਾਂ ਜਾ ਕੇ ਉਹਨਾਂ ਥੋੜਾ ਜਿਹਾ ਲੀਨੀਅਨ ਤੁਹਾਨੂੰ ਦੇਣਗੇ। ਆਪਣਾ ਕੀ ਨਾਮ ਹੈ, ਕੋਡ। ਹੁਣ ਮੈਂ 21 ਸਾਲ ਤੋਂ 2 ਮਹੀਨੇ ਛੋਟਾ ਜਿਹਾ ਡਰਾਈਵਰ ਮੁੰਡਾ, ਜਿਹੜਾ ਜਿਹਨੂੰ ਮੈਂ, ਉਹਦੇ ਕੋਲ ਬਲਕਿ 8 ਮਹੀਨੇ ਦਾ ਐਕਸਪੀਰੀਅੰਸ ਆ, ਮੈਂ ਉਹਦਾ ਕੋਡ ਪਾਇਆ ਭਾਜੀ, ਉਹਦਾ ਕੋਡ $48,000 ਦਾ ਆਇਆ ਜੀ। ਔਰ ਇੱਕੋ ਹੀ ਕੰਪਨੀ ਹੈ ਪ੍ਰਾਈਮ ਜਿਹੜੀ ਉਹਨੂੰ ਕਵਰ ਕਰ ਰਹੀ ਹੈ। 48,000 ਦਾ ਕੋਡ ਹੈ। ਕਹਿੰਦੇ ਜੇ ਤੁਸੀਂ ਅੱਗੇ ਕਰੋ, ਉਹ ਵੀ ਤੁਹਾਡਾ ਫੋਨ ਤੇ ਇੰਟਰਵਿਊ ਲਾਂਗੇ, ਦੈਨ ਤੁਹਾਨੂੰ ਅਸੀਂ ਕੋਡ ਮਤਲਬ ਇੰਸ਼ੋਰ ਕਰਾਂਗੇ। ਧੰਨਵਾਦ ਜੀ, ਧੰਨਵਾਦ।
ਸੋ ਬਿਲਕੁਲ ਸਰੋਤਿਓ, ਅੱਜ ਆਪਾਂ ਡਿਸਕਸ ਕਰ ਰਹੇ ਹਾਂ ਟਰੱਕ ਲੀਜ਼ਿੰਗ ਟਾਸਕ ਫੋਰਸ ਜੋ ਅਮਰੀਕਾ ਦੇ ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੀਅਸ ਨੇ ਕ੍ਰੀਏਟ ਕੀਤੀ ਆ। ਉਹਨਾਂ ਦੀ ਮੀਟਿੰਗ ਹੋਈ ਆ ਪਿਛਲੇ ਹਫਤੇ, ਸੌਰੀ ਇਸੇ ਹਫਤੇ 11 ਜੁਲਾਈ ਨੂੰ। ਕਹਿੰਦੇ ਵੀ ਇਹਦੇ 'ਚ ਜੋ ਟਰੱਕ ਲੀਜ਼ਿੰਗ ਵਾਲਾ ਮੁੱਦਾ ਹੈ, ਇਹਦੇ 'ਚ ਬਹੁਤ ਜ਼ਿਆਦਾ ਹੇਰਾ ਫੇਰੀਆਂ ਹੁੰਦੀਆਂ ਆ। ਸੋ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ, ਕਿਸ ਤਰ੍ਹਾਂ ਇੰਪਰੂਵ ਕੀਤਾ ਜਾ ਸਕਦਾ, ਉਹਦੇ ਉਹਨਾਂ ਨੇ 9 ਦੇ ਕਰੀਬ ਮੈਂਬਰ ਬਣਾਏ ਆ। ਸੋ ਆਪਾਂ ਉਹਨਾਂ ਤੇ ਕਿੱਦਾਂ ਰੀਚ ਕਰ ਸਕਦੇ ਹਾਂ ਵੀ ਭਾਈ ਆਹ ਪ੍ਰੋਬਲਮਾਂ ਹੈਗੀਆਂ, ਤਾਂ ਕਿ ਉਹ FMCSA ਨੂੰ ਜਿਹੜੀ ਉਹਨਾਂ ਨੇ ਰਿਪੋਰਟ ਦੇਣੀ ਆ ਉਹ ਦੇ ਸਕਣ, ਤੇ ਉਹ ਬਾਕੀ ਉਹ ਸਾਰੀਆਂ ਉਹਦੇ ਵਿੱਚ ਚੇਂਜਸ ਫਿਊਚਰ 'ਚ ਆ ਸਕਣ। ਜੀ ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ਗੱਲ ਕਰ ਰਹੇ ਸੀਗੇ ਲੀਜ਼ ਐਗਰੀਮੈਂਟਸ ਵਾਲੀ, ਜਾਂ ਜਿਹੜੀ ਲੀਜ਼ਿੰਗ ਵਾਲਾ ਫਾਰਮੂਲਾ ਆਇਆ ਜੀ। ਤੇ ਇਹ ਫਾਰਮੂਲਾ ਭਾਈ ਕੋਈ ਨਵਾਂ ਨਹੀਂ ਹੈਗਾ, ਇਹ ਤਾਂ ਕਾਫੀ ਪੁਰਾਣਾ ਆ। ਸਾਰਿਆਂ ਤੋਂ ਪਹਿਲਾਂ ਇਹ ਫਾਰਮੂਲੇ ਦੇ ਉੱਤੇ ਜਿਹੜੇ ਮੈਗਾ ਕੈਰੀਅਰ ਹੈ, ਵੱਡੇ ਵੱਡੇ ਕੈਰੀਅਰ ਹੈਗੇ ਆ US ਦੇ, ਉਹਨਾਂ ਨੇ ਲੀਜ਼ਿੰਗ ਕਰਨੀ ਸ਼ੁਰੂ ਕੀਤੀ। ਤੇ ਜਿਹੜੀ ਆਪਣੀ ਕੰਪਨੀਆਂ ਆ, ਇਹਨਾਂ ਨੇ ਤਾਂ ਬਾਅਦ ਚ ਉਹੀ ਚੀਜ਼ ਨੂੰ ਕਾਪੀ ਕੀਤਾ। ਜੀ ਜੀ। ਲੀਜ਼ਿੰਗ ਕਰਨ ਦੇ ਵਿੱਚ ਕੰਪਨੀਆਂ ਦਾ ਜਿਹੜਾ ਬੜਾ ਫਾਇਦਾ ਸੀਗਾ ਉਹ ਇਹ ਕਿ ਇੱਕ ਤਾਂ ਉਹ ਜਿਹੜਾ ਉਹਨਾਂ ਦਾ EMPLOYE ਸੀਗਾ, ਉਹਨੂੰ EMPLOYE ਤੋਂ ਹਟਾ ਕੇ ਉਹਨੂੰ ਉਹ ਓਨਰ ਆਪਰੇਟਰ ਕੈਟੇਗਰੀ ਚੇਂਜ ਕਰ ਦਿੰਦੇ ਸੀਗੇ। ਜੀ। ਦੂਜਾ, ਉਹਨਾਂ ਦਾ ਜਿਹੜਾ ਉਹ EMPLOYE ਆ, ਉਹ ਉਹਨਾਂ ਦੇ ਟਰੈਪ ਦੇ ਵਿੱਚ ਫਸ ਜਾਂਦਾ ਸੀ, ਉਹਨਾਂ ਨੂੰ ਰਿਟੇਨ ਕਰਨਾ ਸੌਖਾ ਹੁੰਦਾ ਸੀ, ਕਿਉਂਕਿ ਕੰਟਰੈਕਟ 5 ਸਾਲ 7 ਸਾਲ ਲੰਬਾ ਕੰਟਰੈਕਟ ਹੁੰਦਾ ਸੀਗਾ। ਤੇ ਉਹਨਾਂ ਨੇ ਵਰਕਆਊਟ ਏਦਾਂ ਕੀਤਾ ਹੁੰਦਾ ਸੀ ਕਿ ਉਹਨਾਂ ਨੂੰ ਪਤਾ ਕਿ ਇੱਕ ਡਰਾਈਵਰ ਕਿੰਨਾ ਬਣਾਉਂਦਾ, ਉਹਨਾਂ ਨੂੰ ਇਹ ਵੀ ਪਤਾ ਕਿ ਇੱਕ ਟਰੱਕ ਦੀ ਰਿਪੇਅਰ ਦੇ ਕਿੰਨੇ ਖਰਚੇ ਆਉਂਦੇ। ਉਹਨਾਂ ਨੇ ਉਹ ਦੋਨੋਂ ਇਕੱਠੇ ਕਰਕੇ, ਜੇ ਮੰਨ ਲਓ ਡਰਾਈਵਰ 6000 ਬਣਾਉਂਦਾ, ਟਰੱਕ ਦਾ 2000 ਦਾ ਰਿਪੇਅਰ ਆ, ਉਹਨਾਂ ਨੇ ਉਸ ਬੰਦੇ ਨੂੰ 8-9 ਹਜ਼ਾਰ ਤੇ ਮੰਥਲੀ ਰੱਖਣਾ ਕਿ ਉਹ ਬਸ ਉੱਥੇ ਕੀ ਰਵੇ ਜਿੰਨਾ ਕੁ ਪਹਿਲਾਂ। ਉਹਨੂੰ ਲੱਗਦਾ ਤਾਂ ਹੈਗਾ ਕਿ ਮੇਰੀ 3000 ਇਨਕਮ ਵੱਧ ਗਈ ਆ, ਲੇਕਿਨ ਪ੍ਰੈਕਟੀਕਲੀ ਵਧੀ ਨਹੀਂ ਹੁੰਦੀ, ਕਿਉਂਕਿ ਉਹ ਰਿਪੇਅਰ ਵਾਲੇ ਖਰਚੇ ਉਹਦੇ ਬਾਅਦ ਨਿਕਲ ਜਾਣੇ ਹੁੰਦੇ ਆ। ਜੀ ਜੀ, ਬਿਲਕੁਲ। ਉਹ ਇਹੀ ਆ ਵੀ ਇਹ ਹੈ ਤਾਂ ਪ੍ਰੈਕਟਿਸ ਬਹੁਤ ਪੁਰਾਣੀ, ਪਰ ਉਹਦੇ 'ਚ ਇਹੀ ਕਹਿੰਦੇ ਆ ਵੀ ਇੰਨਾ ਲੰਮਾ ਸਮਾਂ ਪੇਮੈਂਟਾਂ ਦੇਣ ਤੋਂ ਬਾਅਦ ਵੀ ਜਿਹੜਾ ਟਰੱਕ ਡਰਾਈਵਰ ਆ ਉਹਦਾ ਆਪਣਾ ਟਰੱਕ ਨਹੀਂ ਬਣਦਾ, ਕਿਉਂਕਿ ਉਹ ਲੀਜ਼ ਕੀਤਾ ਆ। ਤੇ ਉਹਦੇ 'ਚ ਜਿੱਦਾਂ ਬਹੁਤ ਜ਼ਿਆਦਾ ਜਿਹੜੇ ਕਲੌਜ਼ ਆ, ਸੋ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਹੈਗਾ। ਇਸੇ ਕਰਕੇ ਉਹ ਟਾਸਕ ਫੋਰਸ ਬਣਾਈ ਜੀ। ਭਾਈ ਇੱਕ ਗੱਲ ਹੋਰ ਹੈਗੀ ਆ, ਹੁਣ ਕੋਈ ਵੀ ਬੰਦਾ ਬਿਜ਼ਨਸ ਕਰਨ ਜਾਂਦਾ, ਉਹਨੂੰ ਕੁਛ ਨਾ ਕੁਛ ਇਨਵੈਸਟਮੈਂਟ ਆਪਣੇ ਕੋਲੋਂ ਕਰਨੀ ਪੈਂਦੀ ਹੈ। ਤੁਸੀਂ ਕੁਛ ਪਾਉਂਗੇ ਤਾਂ ਫੇਰ ਹੀ ਤੁਸੀਂ ਕੋਈ ਬਿਜ਼ਨਸ ਕਰ ਸਕਦੇ ਆ। ਪਰ ਜਿੰਨੇ ਮੈਕਸਿਮਮ ਮੈਂ ਬੰਦੇ ਦੇਖਿਆ ਲੀਜ਼ ਐਗਰੀਮੈਂਟ 'ਚ ਫਸੇ ਹੋਏ, ਉਹ ਸਾਰੇ ਜ਼ੀਰੋ ਡਾਊਨ ਵਾਲੇ ਹੁੰਦੇ ਆ ਕਿ ਮੇਰੇ ਕੋਲ ਟਰੱਕ ਆ ਜਾਏ, ਪਾਉਣਾ ਮੈਨੂੰ ਕੁਛ ਨਾ ਪਵੇ। ਤੁਸੀਂ ਪ੍ਰੈਕਟੀਕਲੀ ਲੀਜ਼ ਕਰਨ ਜਾਓ, ਟਰੱਕਿੰਗ ਕੰਪਨੀ ਨੂੰ ਛੱਡੋ, ਤੁਸੀਂ ਲੀਜ਼ ਲਓ, ਪੈਂਸਕੀ ਤੋਂ ਲਓ, ਜਾਂ ਹੋਰ ਜਿਹੜੇ ਲੀਜ਼ਿੰਗ ਕੰਪਨੀ ਐਕਚੁਅਲੀ ਹੈਗੀਆਂ, ਤੁਸੀਂ ਉਹਨਾਂ ਤੋਂ ਲੀਜ਼ ਤੇ ਟਰੱਕ ਲਓ, ਤੇ ਫੇਰ ਉਹਦਾ ਵਰਕਆਊਟ ਕਰਕੇ ਦੇਖੋ ਕਿ ਤੁਸੀਂ ਚਲਾ ਸਕਦੇ ਆ। ਈਵਨ ਜਿਹੜੇ ਵੱਡੀ ਕੰਪਨੀ ਤੋਂ ਆਪਾਂ ਲੀਜ਼ ਤੇ, ਇਹਨਾਂ ਲੀਜ਼ਿੰਗ ਕੰਪਨੀ ਜਿਹੜੀ ਹੈਗੀਆਂ, ਇਹਨਾਂ ਤੋਂ ਲੀਜ਼ ਤੇ ਲੈਂਦੇ ਹੈਗੇ ਆ, ਤਾਂ ਵੀ ਅਸੀਂ ਜਿਹੜੇ ਸੀਜ਼ਨਲ ਕੰਮ ਆ ਉਹ ਕਰ ਸਕਦੇ ਹਾਂ, ਲੇਕਿਨ ਲੌਂਗ ਟਰਮ ਕੰਮ ਅਸੀਂ ਕਰ ਨਹੀਂ ਸਕਦੇ, ਕਿਉਂਕਿ ਲੀਜ਼ ਦੇ ਵਿੱਚ ਜਿਹੜੀ ਪਰ ਮਾਈਲ ਹੈਗੀ ਆ, ਜਾਂ ਲੀਜ਼ ਦੀ ਪੇਮੈਂਟ ਆ, ਇੰਸ਼ੋਰੈਂਸ ਦੇ ਖਰਚੇ ਪਾਉਂਗੇ, ਤਾਂ ਤੁਸੀਂ ਪ੍ਰੈਕਟੀਕਲੀ ਲੀਜ਼ ਲੈ ਕੇ ਟਰੱਕ ਆਪਰੇਟ ਹੀ ਨਹੀਂ ਕਰ ਸਕਦੇ। ਤੇ ਜੇ ਤੁਸੀਂ ਇੱਕ ਲੀਜ਼ਿੰਗ ਕੰਪਨੀ ਤੋਂ ਟਰੱਕ ਲੈ ਕੇ ਆਪਰੇਟ ਨਹੀਂ ਕਰ ਸਕਦੇ, ਤਾਂ ਤੁਸੀਂ ਇੱਕ ਕੈਰੀਅਰ ਤੋਂ ਟਰੱਕ ਲੈ ਕੇ ਕਿੱਦਾਂ ਆਪਰੇਟ ਕਰ ਸਕਦੇ ਆ। ਇਹ ਜਿਹੜਾ ਇਹਦੇ ਲਈ ਮੈਂ ਤਾਂ ਕਹਾਂਗਾ ਦੋਨੋਂ ਠੀਕ ਆ। ਲੀਜ਼ਿੰਗ ਕੰਪਨੀ ਵਾਲਿਆਂ ਦੀ ਵੀ, ਉਹਨਾਂ ਦੀ ਜਿਹੜੇ ਕੈਰੀਅਰ ਐਕਸਪਲੋਇਟ ਕਰਦੇ ਆ, ਉਹਨਾਂ ਦੀ ਵੀ ਗਲਤੀ ਆ। ਪਲੱਸ ਜਿਹੜਾ ਬੰਦਾ ਸੋਚਦਾ ਕਿ ਮੈਂ ਓਨਰ ਆਪਰੇਟਰ ਬਣ ਜਾਵਾਂ ਬਿਨਾਂ ਕੁਛ ਪਾਏ, ਕੁਛ ਨਾ ਕੁਛ ਤਾਂ ਬਈ ਇਨਵੈਸਟਮੈਂਟ ਕਰਨੀ ਪਏਗੀ ਜੇ ਬਿਜ਼ਨਸ ਕਰਨਾ ਹੈਗਾ, ਉਹਨਾਂ ਦੀ ਵੀ ਓਨੀ ਹੀ ਗਲਤੀ ਹੈਗੀ ਜੀ। ਸੋ ਬਿਲਕੁਲ ਭਾਜੀ, ਉਹਦੇ 'ਚ ਜਿਹੜੇ ਨਾ ਟਰਾਂਸਪੋਰਟੇਸ਼ਨ ਸੈਕਟਰੀ ਆ, ਉਹ ਕਹਿੰਦੇ ਆ ਵੀ ਜੋ ਲੀਜ਼ ਐਗਰੀਮੈਂਟ ਆ ਉਹ ਟਰਾਂਸਪੇਰੈਂਟ ਹੋਣੇ ਚਾਹੀਦੇ, ਬਿਲਕੁਲ ਐਨ ਕਲੀਨ। ਜਿਸ ਤਰ੍ਹਾਂ ਪਹਿਲਾਂ ਆਪਣੇ ਭਾਜੀ ਇੱਕ ਦੱਸ ਕੇ ਗਏ ਸੀ ਵੀ ਜੀ ਉਹ ਅੱਗੇ ਲਿੰਕ ਪਾਇਆ ਸੀ, ਲਿੰਕ ਮੈਂ ਪੜ੍ਹਿਆ ਨਹੀਂ, ਹਨਾ। ਸੋ ਉਹ ਉਸ ਇਸ਼ੂ ਤੇ ਆ ਵੀ ਤਾਂ ਕਿ ਜਿਹੜਾ ਬੰਦਾ ਉਹ ਲੀਜ਼ ਐਗਰੀਮੈਂਟ ਸਾਈਨ ਕਰ ਰਿਹਾ, ਉਹਨੂੰ ਪਹਿਲੇ ਪਤਾ ਹੋਵੇ ਐਨ ਬਿਲਕੁਲ ਡੋਟਡ ਲਾਈਨ ਤੇ, ਜਿੱਥੇ ਉਹਨੂੰ ਸਾਈਨ ਕਰਨਾ ਵੀ ਮੈਨੂੰ ਕੀ ਮਿਲਣਾ ਆ, ਐਂਡ 'ਚ ਕੀ ਪੇਮੈਂਟਾਂ ਦੇਣੀਆਂ, ਕੀ ਇਹਦੇ ਵਿੱਚ ਹੈਗਾ, ਨਾ ਕਿ ਕੁਛ ਲੁਕਿਆ ਛਿਪਿਆ ਹੋਵੇ ਉਹਦੇ ਵਿੱਚ। ਜੀ ਜਿਮੀ ਜੀ, ਸਤਿ ਸ਼੍ਰੀ ਅਕਾਲ ਜਿਮੀ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਭਾਈ, ਮੈਂ ਉਹੀ ਪੁੱਛਣਾ ਸੀ, ਫਿਰ ਜਿਹੜਾ ਪਿਛਲਾ ਗੱਲ ਕਹਿ ਕੇ ਗਏ ਸੀਗੇ ਕਿ ਉਹ ਲਿੰਕ ਸੀਗਾ, ਉਹ ਨਲ ਵਾਈਡ ਹੋ ਗਿਆ ਉਹਨਾਂ ਦਾ ਕੰਟਰੈਕਟ, ਕਿ ਉਹ ਫਸੇ ਰਹੇ ਨੇ? ਕੀ ਉਹਨਾਂ ਨੇ ਦੱਸਿਆ? ਮੇਰਾ ਕਾਲ ਥੋੜੀ ਮਿਸ ਨਹੀਂ, ਉਹਨਾਂ ਨੇ ਇਹ ਕਿਹਾ ਫਸੇ ਰਹੇ, 35-40 ਹਜ਼ਾਰ ਦੇਣਾ ਪੈਣਾ ਜੇ ਉਹ ਕੰਟਰੈਕਟ ਨੂੰ ਕੈਂਸਲ ਕਰਦੇ ਆ। ਇਹ ਤਾਂ ਬੜਾ ਫਰਾਡ ਹੈ। ਅੱਛਾ ਭਾਜੀ, ਹੁਣ ਜਦੋਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਹੁਣ ਉਹ ਇਲੀਗਲ ਕੰਟਰੈਕਟ, ਤੇ ਉਹ ਇਲੀਗਲ ਕੰਟਰੈਕਟ ਕਿੱਦਾਂ ਡਿਸਾਈਡ ਹੋਣਗੇ ਕਿ ਇਲੀਗਲ ਕੰਟਰੈਕਟ ਹੈ? ਕੋਈ ਉਹਦੇ ਉੱਤੇ ਰੈਗੂਲੇਸ਼ਨਸ ਤਾਂ ਹੈ ਨਹੀਂ।
ਉਹੀ ਰੈਗੂਲੇਸ਼ਨ ਬਣਾਉਣ ਜਾ ਰਹੇ ਨਾ ਭਾਜੀ, ਤਦੇ ਹੀ ਜਿਹੜਾ ਟਰਾਂਸਪੋਰਟੇਸ਼ਨ ਸੈਕਟਰੀ ਆ ਉਹਨਾਂ ਨੇ 9 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਆ ਸਪੈਸ਼ਲੀ ਇਸ ਇਸ਼ੂ ਤੇ, ਕਿਉਂਕਿ ਜਿੱਦਾਂ ਪਹਿਲੇ ਭਾਜੀ ਦੱਸ ਕੇ ਗਏ ਆ, ਇਹ ਇਸ਼ੂ ਨਵਾਂ ਨਹੀਂ ਹੈਗਾ, ਇਹ ਬਹੁਤ ਪੁਰਾਣਾ ਆ। ਪਹਿਲਾਂ ਗੋਰਿਆਂ ਦੀਆਂ ਕੰਪਨੀਆਂ ਕਰਦੀਆਂ ਸੀ, ਹੁਣ ਆਪਣੇ ਵੀ ਲੱਪ ਹੈ ਜਾਂ ਟਰੱਕ ਸੇਲ ਕੰਪਨੀ ਵਾਲੇ ਵੀ ਲੱਪ ਹੈ। ਸੋ 9 ਮੈਂਬਰਾਂ ਦੀ ਕਮੇਟੀ ਆ, ਜਿਹਦੇ ਚ ਇੰਡੀਪੈਂਡੈਂਟ ਆਪਰੇਟਰ ਵੀ ਆ, ਵਕੀਲ ਵੀ ਆ, ਐਕਟਿਵਿਸਟ ਵੀ ਹੈਗੇ ਆ। ਉਹ ਆਪਣੀ ਰਿਕਮੈਂਡੇਸ਼ਨ ਦੇਣਗੇ FMCSA ਨੂੰ। ਫਿਰ FMCSA ਫਿਰ ਉਹ ਨਵਾਂ ਰੂਲ ਸੈਟਅਪ ਕਰੂਗੇ ਭਾਈ, ਜਿਹੜਾ ਲੀਜ਼ ਐਗਰੀਮੈਂਟ ਆ ਉਹ ਇਸ ਲਾਈਨਸ ਦੇ ਮੁਤਾਬਕ ਹੋਊਗਾ ਵੀ ਜੇ ਲੀਜ਼ ਐਗਰੀਮੈਂਟ ਚ ਇੰਟਰਸਟ ਰੇਟ ਇੰਨਾ ਚਾਰਜ ਕਰਦੇ ਹੋ, ਓਪਨ ਕਲੀਅਰਲੀ ਲਿਖਿਆ ਹੋਊਗਾ। ਵੀ ਕੌਣ ਰਿਪੇਅਰ ਕਰੂਗਾ ਉਹ ਵੀ ਕਲੀਅਰਲੀ ਲਿਖਿਆ ਹੋਊਗਾ। ਕੌਣ ਕਿੰਨੀਆਂ ਪੇਮੈਂਟਾਂ ਦੇ ਕੇ ਤੁਹਾਡੀ ਉਹ ਪ੍ਰਾਪਰਟੀ ਬਣੂਗੀ ਜਾਂ ਨਹੀਂ ਬਣੂਗੀ ਉਹ ਵੀ ਕਲੀਅਰਲੀ ਲਿਖਿਆ ਹੋਊਗਾ। ਸੋ ਉਹ ਚੀਜ਼ਾਂ ਜਿਹੜੀਆਂ ਹੈ ਨਾ, ਉਹ ਜਿੰਨੇ ਵੀ ਇਹ ਮੈਂਬਰਸ ਹੈਗੇ ਆ, ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਪਾ ਦਾਂਗੇ, ਉਹਨਾਂ ਨੂੰ ਜਰੂਰ ਕਾਲ ਕਰਕੇ ਜਿਹੜਾ ਕੁਐਸਚਨ ਆ ਉਹ ਤੁਸੀਂ ਦੱਸ ਸਕਦੇ ਭਾਈ ਆਹ ਇਸ਼ੂ ਵਿੱਚ ਇਨਕਲੂਡ ਹੋਣਾ ਚਾਹੀਦਾ। ਦੇਖਿਆ ਜਾਵੇ ਤਾਂ ਭਾਜੀ ਕਿ AB5 ਬਿੱਲ ਵੀ ਇਸੇ ਕਰਕੇ ਹੀ ਆਇਆ ਸੀਗਾ ਕਿ ਇਹ ਲੀਸਿੰਗ ਜਿਹੜਾ ਫਰਾਡ ਹੋ ਰਿਹਾ ਸੀ, ਪਰ ਉਹ ਤਾਂ ਉਹ ਕਰ ਨਹੀਂ ਸਕੇ ਤੇ AB5 ਬਿੱਲ ਉਹ ਫਿਰ ਵੀ ਸਿੱਟ ਟੱਪ ਹੀ ਰਹਿ ਗਿਆ। ਨਹੀਂ AB5 ਬਿੱਲ ਲਾਗੂ ਆ। ਜਿਹੜੇ ਅੜਕੇ ਆਏ ਆ ਉਹਨਾਂ ਨੂੰ ਪੁੱਛ ਕੇ ਦੇਖੋ, ਕਈ ਜਿਹੜੇ ਆਡਿਟ ਹੋਏ ਆ ਨਾ ਉਹਨਾਂ ਦਾ ਬਹੁਤ ਬੁਰਾ ਹਾਲ ਆ। ਠੀਕ ਹੈ, ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਅਭੀ ਜੀ ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਲੀਜ਼ ਦੀ ਗੱਲ ਚੱਲਦੀ ਸੀ ਨਾ, ਜਿੱਦਾਂ ਮੈਂ ਇੱਕ ਮੁੰਡੇ ਨੇ ਮੈਨੂੰ ਦੱਸਿਆ ਸੀਗਾ, ਕਹਿੰਦਾ ਕਿ ਟਰੱਕਿੰਗ ਕੰਪਨੀ ਆਪਣੇ ਬੰਦਿਆਂ ਦੀ ਜਿੱਦਾਂ ਹੈਗੀ ਆ, ਉਹ ਲੀਜ਼ ਤੇ ਟਰੱਕ ਦੇਣੇ ਉਹਨਾਂ ਨੇ, ਉਹਨਾਂ ਕੋਲ ਮੰਥਲੀ ਇੰਸਟਾਲਮੈਂਟ ਬਣਾ ਲਈ ਹਨਾ, ਉਹ ਜੋ ਬਣਦੀ ਸੀ ਮੰਥਲੀ ਉਹ ਲਈ ਜਾਣੀ, ਮੁੰਡੇ ਪੇ ਕਰਦੇ ਰਹੇ, ਨਾਲ ਕੰਮ ਕਰੀ ਜਾਣਾ, ਉਸ ਕੰਪਨੀ ਨਾਲ ਵੱਧ ਜਾਂਦੇ ਆ ਨਾ ਜਿੱਦਾਂ, ਤੇ ਮਗਰੋਂ ਅੰਦਰ ਖਾਤੇ ਉਹਨਾਂ ਨੇ ਬੈਂਕਰਪਸੀ ਕਰ ਦਿੱਤੀ। ਤੇ ਉਹਨਾਂ ਨੂੰ ਪਤਾ ਸੀਗਾ ਵੀ ਬੈਂਕਰਪਸੀ ਕੀਤੀ ਹੈ, ਪਰ ਉਹ ਲੋਕਾਂ ਦੇ ਕੋਲੋਂ ਪੈਸੇ ਲੈਂਦੇ ਰਹੇ ਜਿਨ੍ਹਾਂ ਨੂੰ ਟਰੱਕ ਦਿੱਤੇ ਸੀਗੇ। ਮੁੜ ਕੇ ਜਿਹੜੇ ਬੈਂਕਰਪਸੀ ਜਿਹੜੇ ਬਾਅਦ ਚ ਪੂਰਾ ਉੱਤੇ ਰੈਪ ਅਪ ਹੋਇਆ, ਜਿਹੜੇ ਉਹਨੂੰ ਰੈਪ ਅਪ ਕੀਤਾ, ਜਿਹੜੇ ਉਹਨੂੰ ਸਾਰਾ ਕੁਝ ਉਹ ਟਰੱਕ ਟਰੁੱਕ ਉਹ ਸਾਰੇ ਚਲੇ ਗਏ। ਮਤਲਬ ਇਸ ਗੱਲ ਦਾ ਵੀ ਲੋਕਾਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਭਾਈ ਸਾਹਿਬ ਹੁਣੀ ਕਿ ਰਾਜਾ ਜੀ ਸੀ ਮੇਰੇ ਸ਼ਾਇਦ ਮੇ ਵੀ, ਉਹ ਕਹਿੰਦੇ ਸੀਗੇ ਵੀ ਉਹਨਾਂ ਨੂੰ ਕੋਈ ਫੈਕਟਰਿੰਗ ਕੰਪਨੀ ਦੇ ਨਾਲ ਕੋਈ ਚੱਕਰ ਪੈ ਗਿਆ, ਸਾਈਨ ਸਿਗਨੇਚਰ ਕਰ ਦਿੱਤੇ ਤੇ ਦੈਨ ਉਹਨਾਂ ਨੂੰ ਫਿਰ ਬਾਅਦ ਵਿੱਚ ਫੇਸ ਆਊਟ ਕਰਨਾ ਪਿਆ। ਭਾਜੀ ਫਿਰ ਆਪਣੇ ਹਰਜੋਤ ਭਾਜੀ ਨੇ ਪੁੱਛਿਆ ਸੀਗਾ ਵੀ ਤੁਸੀਂ ਕਿੰਨੇ ਪੈਸੇ ਦਿੱਤੇ ਸੀ ਵਕੀਲ ਨੂੰ, ਕਹਿੰਦੇ $1600 ਦਿੱਤਾ ਸੀ ਹਨਾ। ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਦੇਖੋ ਸਾਰੇ ਜਿੰਨੇ ਵੀ ਪੰਜਾਬੀ ਭਰਾ ਨਾ, ਦੇਖੋ ਇੱਥੇ ਕੋਈ ਇਹ ਅਸੀਂ ਕਰਨੇ ਆ, ਅਸੀਂ ਨਾ ਯਕੀਨ ਕਰਕੇ ਸਾਈਨ ਕਰ ਦਿੰਦੇ ਆ, ਚਲੋ ਠੀਕ ਆ ਜੀ, ਓਕੇ ਆ। ਪਰ ਜਿਹੜਾ ਬੰਦਾ ਅਗਲਾ ਬੰਦਾ ਨਾ, ਉਹਨੂੰ ਸਮਝ ਲਓ ਵੀ ਬੜਾ ਸ਼ੈਤਾਨ ਬੈਠਾ, ਚੁਸਤ ਬੈਠਾ, ਉਹ ਫਾਈਨੈਂਸ ਦੇ ਵਿੱਚ ਮਾਹਰ ਬੰਦਾ ਆ, ਪਰ ਤੁਸੀਂ ਉਹਦੇ ਚੰਗਲ 'ਚ ਫਸ ਜਾਂਦੇ ਜਿਹੜੇ ਤੁਸੀਂ ਮੌਕੇ ਤੇ ਆ ਕੇ ਕਾਨੂੰਨ ਦੀ ਕਾਰਵਾਈ ਕਰ ਰਹੇ ਜਾਂ ਕੁਝ ਵੀ ਹੁੰਦੇ। ਹੁਣ ਦੇਖੋ ਬੰਦੇ ਦੇ ਅਗੇਂਸਟ ਸਾਰਾ ਕੁਝ ਜਾ ਰਿਹਾ, ਕਹਿੰਦਾ ਯਾਰ ਮਤਲਬ ਵੀ ਭਾਜੀ ਜਿੱਦਾਂ ਉਹਨੂੰ ਪੁੱਛ ਰਹੇ ਸੀ ਨਾ, ਜੇ ਉਹ $1600 ਹੁਣ ਵਕੀਲ ਨੂੰ ਅੱਜ ਫਸਿਆ ਨਾ, ਉਹਨੂੰ ਕਹੋਗੇ $5000 ਤੈਨੂੰ ਦੇਣਾ ਪਊਗਾ ਤਾਂ ਦੇਣਾ ਪੈਣਾ, ਉਹ ਅੱਜ ਛਾਲ ਮਾਰ ਕੇ ਦਊਗਾ ਵੀ ਮੇਰੇ ਪੈਸੇ ਮਿਲ ਜਾਣ ਮੈਨੂੰ। ਪਰ ਇਸ ਗੱਲ ਦਾ ਇੱਕ ਹੱਲ ਇਹ ਆ ਵੀ ਸ਼ੁਰੂ ਚ ਤੁਸੀਂ ਜਿਹੜੇ ਇਹ ਕੰਮ ਕਰਦੇ ਆ, ਪਹਿਲਾਂ ਮੈਂ ਚਾਹੇ ਕੋਈ ਸਟੋਰ ਲੈਣਾ ਚਾਹੇ ਕੁਝ ਵੀ ਲੈਣਾ, ਇੱਥੇ ਲੋਕਾਂ ਦੇ ਛੱਤਰ ਪੈਂਦੇ ਦੇ ਕੇ ਸੁਣ ਕੇ ਆਪ ਹੀ ਪਤਾ ਲੱਗਦਾ ਵੀ ਆਹ ਕੰਮ ਕਰਨਾ ਚਾਹੀਦਾ ਜਾਂ ਨਹੀਂ। ਇੱਕ ਵਕੀਲ ਨੂੰ ਤੁਸੀਂ $300-400 ਜੋ $200 ਉਹਦੀ ਫੀਸ ਪੁੱਛ ਲਓ, ਉਹ ਤੁਹਾਨੂੰ ਬਹੁਤ ਸਸਤਾ ਪੈਂਦਾ। ਉਹਨੂੰ ਜਾ ਕੇ ਆਪਣਾ ਪੇਪਰ ਦਾ ਪ੍ਰਿੰਟ ਆਊਟ ਕੱਢ ਕੇ ਉਹਨੂੰ ਸਾਰਾ ਕੁਝ ਉਹਦੇ ਸਾਹਮਣੇ ਰੱਖ ਦਿਓ, ਉਹ ਆਪੇ ਪੜ੍ਹ ਕੇ ਤੁਹਾਨੂੰ ਦੱਸਦਾ ਭਾਈ ਇਹ ਆਹ ਜਿਹੜੀਆਂ ਕਮੀਆਂ ਤੈਨੂੰ ਬੰਨ ਕੇ ਰੱਖਣੀਆਂ, ਜੇ ਫਿਊਚਰ ਵਿੱਚ ਤੇਰੇ ਨਾਲ ਕੋਈ ਹਬੀ ਨਵੀਂ ਹੁੰਦੀ ਆ, ਤੈਨੂੰ ਇਹਨਾਂ ਨੇ ਬੰਨ ਕੇ ਰੱਖਣਾ, ਤੂੰ ਇਸ ਚੀਜ਼ ਨੂੰ ਬਚ ਸਕਦਾ, ਆਹ ਚੀਜ਼ਾਂ ਨੂੰ ਚੇਂਜ ਕਰਾ। ਉਹਨੂੰ ਫਿਰ ਅਕੋਰਡਿੰਗਲੀ ਚੇਂਜ ਕਰਾ ਕੇ ਜਿਹੜੀ $400 ਜਾਂ $200 ਪਹਿਲਾਂ ਦਿੱਤੀ ਉਹਨੇ ਸ਼ੁਰੂਆਤ ਵਿੱਚ ਬ੍ਰੋਕਰ ਨੂੰ ਫੀਸ ਦਿੱਤੀ ਹੋਗੀ ਨਾ, ਸੌਰੀ ਬ੍ਰੋਕਰ ਕਾਹਨੂੰ ਕਹਤਾ, ਲਾਇਰ ਨੂੰ ਦਿੱਤੀ ਹੋਗੀ, ਉਹ ਤੁਹਾਡੇ ਕੰਮ ਆਊਗੀ ਅੱਜ ਵਿੱਚ, ਠੀਕ ਹੈ। ਤੇ ਉਸ ਤੁਸੀਂ ਸਾਈਨ ਵੀ ਸਹੀ ਕਰੋਗੇ। ਫੈਕਟਰਿੰਗ ਕੰਪਨੀਆਂ ਵੈਸੇ ਨਾ ਬੇਸਿਕਲੀ ਆਪਣੇ ਬੰਦੇ ਨੂੰ ਫਸਾ ਲੈਂਦੀਆਂ ਹੈਗੀਆਂ, ਬਾਅਦ ਵਿੱਚ ਚਲੇ ਤੇ ਬਾਅਦ ਵਿੱਚ ਪਤਾ ਲੱਗਦਾ ਕਿਹੜੇ ਭਾਅ ਪੀਂਦੀ ਹੈ, ਠੀਕ ਹੈ ਜੀ। ਦੂਸਰੇ ਨੰਬਰ ਤੇ ਜਿੱਦਾਂ ਨਾ ਮੈਂ ਪਿਛਲੇ ਵਾਰੀ ਲਾਸਟ ਪ੍ਰੋਗਰਾਮ 'ਚ ਮੈਂ ਇਹ ਕਿਹਾ ਸੀਗਾ ਬਈ ਜਿਹੜੇ ਆਪਣੇ ਪੰਜਾਬੀ ਭਰਾ ਹੈਗੇ ਆ ਵੀ ਥੋੜੀ ਜਿਹੀ ਪੇਸ਼ੈਂਸ ਰੱਖੋ, ਵੀ 12, 1 ਜਾਂ 2 ਵਜੇ ਤੱਕ ਲੋਡ ਨਾ ਬੁੱਕ ਕਰਿਆ ਕਰੋ, ਤੇ ਤੁਸੀਂ ਆਪਣਾ ਪੇਸ਼ੈਂਸ ਲੈਵਲ ਹੈਗਾ ਉਹ ਤੇ ਕੰਟਰੋਲ ਕਰਕੇ ਰੱਖੋ, ਵੀ ਤੁਹਾਨੂੰ ਰੇਟਾਂ ਵਿੱਚ ਫਰਕ ਪਊਗਾ। ਮੈਨੂੰ ਲੱਗਦਾ ਥੋੜੇ ਬੰਦੇ ਆ ਨਾ ਆਪਣੇ, ਮੈਂ ਲੋਡ ਬੋਰਡ ਵੈਸੇ ਮੋਨੀਟਰ ਕਰ ਰਿਹਾ ਸੀਗਾ, ਕਾਫੀ ਲੱਗਦਾ ਫਰਕ ਪਿਆ ਵੀ ਲੋਕੀ ਨਹੀਂ ਸਸਤਾ ਲੋਡ, ਨਹੀਂ ਤਾਂ ਕਿ ਛੇਤੀ ਚੁੱਕ ਕੇ ਭੱਜਣਾ ਸਵੇਰੇ ਨਾ, ਰੁਕ ਰਹੇ ਲੋਕ, ਪਰ ਪੂਰੇ ਨਹੀਂ ਕਹੂੰਗਾ। ਤੇ ਜੇ ਮੈਂ ਚਾਹੂੰਗਾ ਵੀ ਜਿਹੜੇ ਬ੍ਰੋਕਰ ਆ ਨਾ, ਇਹਨਾਂ ਨਾਲ ਫਾਈਟ ਕਰਨਾ ਸਾਡੇ ਵਾਸਤੇ ਬਹੁਤ ਔਖਾ, ਕਿਉਂਕਿ ਇਹਨਾਂ ਦੇ ਕੋਈ ਕਾਨੂੰਨ ਕੋਈ ਨੱਥ ਨਹੀਂ ਪਈ ਹੈਗੀ। ਇਹ ਸਿਰਫ ਅਸੀਂ ਆਪਣੇ ਆਪ ਵਿੱਚ ਹੀ ਥੋੜਾ ਬਹੁਤਾ ਹੀ ਕਰ ਸਕਦੇ ਹਾਂ। ਮੇਰੇ ਵੱਲੋਂ ਮੇਰੇ ਭਰਾਵਾਂ ਸਾਰਿਆਂ ਨੂੰ, ਛੋਟੇ ਵੱਡੇ ਜਿੰਨੇ ਵੀ ਹੈਗੇ, ਭੈਣਾਂ ਵੀ ਬਈ ਕੰਮ ਕਰਦੀਆਂ ਇਸ ਕੰਮ ਦੇ ਵਿੱਚ, ਵੀ ਜਿਹੜਾ ਅਜੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਹੈਗਾ ਨਾ, ਕੱਲਾ ਆਪਣਾ ਜਿਹੜਾ ਅਜੂਬਾ ਸਿਟੀ ਵਾਲੇ, ਦੇਖੋ ਆਪਣੇ ਕਈ ਵਾਰ ਨਾ ਪੰਜਾਬੀ 'ਚ ਗਰੁੱਪਬਾਜ਼ੀ ਹੁੰਦੀ, ਲੜਾਈਆਂ ਝਗੜੇ ਹੁੰਦੇ ਰਹਿੰਦੇ ਆ। ਮੈਂ ਕਹਿੰਦਾ ਇਸ ਚੀਜ਼ ਨੂੰ ਨਾ ਭੁੱਲ ਕੇ, ਚਲੋ ਕੰਮ ਸਾਰਿਆਂ ਲਈ ਸਾਂਝਾ, ਉਹਨੇ ਚਾਹੇ ਗਰੁੱਪ ਕੋਈ ਵੀ, ਉਹਨੇ ਵੀ ਕੰਮ ਕਰਕੇ ਖਾਣਾ, ਦੂਜੇ ਗਰੁੱਪ ਨੇ ਵੀ ਕੰਮ ਕਰਕੇ ਖਾਣਾ, ਪਰ ਇਸ ਧੰਦੇ ਦੇ ਵਿੱਚ ਜਾਂ ਕਹਿ ਲਓ ਜਾਂ ਇਸ ਬਿਜ਼ਨਸ ਦੇ ਵਿੱਚ ਕਹਿ ਲਓ ਵੀ ਅਜੂਬਾ ਸਿਟੀ ਵਾਲੇ ਆਪਣੀ ਇਕੱਠੇ ਹੋ ਕੇ ਆਪਣੇ ਬਣਾਉਣ, ਮਤਲਬ ਲਾਈਨ ਅਪ ਹੋ ਕੇ ਗਰੁੱਪ ਜਾ ਕਰਨ, ਫ੍ਰਿਜਨ ਵਾਲੇ, ਸੈਕਰੇਮੈਂਟੋ ਵਾਲੇ, ਅਪ ਟੂ ਬੇਕਰਸਫੀਲਡ,
ਤੇ ਇਹ ਆ ਪਾਰਟੀਆਂ ਆਪਸ ਵਿੱਚ ਤਾਲਮੇਲ ਰੱਖਣ, ਠੀਕ ਨਹੀਂ ਗੱਲ। ਤੇ ਜਿਹੜਾ ਅਸੀਂ ਫੇਸਬੁੱਕ ਹੋਈ ਜਾਂ ਟਿਕਟੋਕ ਦਾ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ ਹਾਂ, ਹੋਰ ਹੀ ਐਵੇਂ ਫੋਗਰਬਾਜੀ ਜਿਹਨੂੰ ਕਹਿ ਸਕਦੇ ਹਾਂ, ਜਾਂ ਐਵੇਂ ਬਿਨਾਂ ਮਤਲਬ ਤੋਂ ਫੋਟੋ ਕਰੀ ਉਹ ਚੱਕ ਪਾਤੀ, ਇਸ ਚੀਜ਼ ਨੂੰ ਆਪਾਂ ਇਸ ਕੰਮ ਲਈ ਵਰਤੀਏ ਜਿਹਦੇ ਵਿੱਚ ਇੱਕ ਦੂਜੇ ਨਾਲ ਵੀਡੀਓ ਤਿਆਰ ਕੀਤੀਆਂ ਜਾਣ ਵੀ ਭਾਈ ਆਹ ਕੰਮ ਚੱਲਦਾ, ਇਦਾਂ ਅਸੀਂ ਇਸ ਲੈਵਲ ਤੇ ਰਹਿਣਾ, ਜਾਂ ਸਾਡੀ ਸਾਰਿਆਂ ਵਿੱਚ ਕਾਮਨ ਕਮਿਊਨੀਕੇਸ਼ਨ ਜਿਹੜੀ ਆ ਉਹ ਹੋਵੇ, ਜਿਸ ਕਰਕੇ ਉਹ ਜਿਹੜਾ ਪ੍ਰਾਈਸਿੰਗ ਜਿਹੜੀ ਹੈਗੀ ਆ ਬ੍ਰੋਕਰ ਜਿਹੜੇ ਹੁਣ ਕਿਉਂਕਿ ਇਹਨਾਂ ਦੇ ਪੁੱਛ ਗਿੱਛ ਨਹੀਂ ਕਹਿ ਦਿੰਦੇ, ਅਸੀਂ ਕਹਿ ਕਰ ਨਹੀਂ ਸਕਦੇ। ਇੱਕ ਵਾਰ ਰਮਨ ਭਾਜੀ ਵੀ ਕਹਿੰਦੇ ਸੀ ਵੀ ਅਸੀਂ ਬ੍ਰੋਕਰ ਦੇ ਬਾਰੇ ਅਸੀਂ ਨਹੀਂ ਇਦਾਂ ਕਰ ਸਕਦੇ, ਪਰ ਬ੍ਰੋਕਰ ਨੂੰ ਵੀ ਤਾਂ ਥੋੜਾ ਹੈਗਾ ਵੀ ਜੋ ਮਰਜ਼ੀ ਆਪਣੀ ਮਨ ਮਰਜ਼ੀ ਆ ਜਦੋਂ ਕਰ ਲਵੇ, ਕਿਉਂਕਿ ਉਹਨਾਂ ਨੂੰ ਪੁੱਛਦਾ ਹੀ ਨਾ ਸਾਨੂੰ ਪਤਾ ਕਿੰਨੇ ਪੈਸੇ ਲਏ ਆ, ਉਹਨੇ ਸਾਨੂੰ ਦੱਸਣਾ ਨਹੀਂ ਹੈਗਾ। ਤੋ ਜਿਹੜੇ ਆਪਸ ਵਿੱਚ ਉਹਨਾਂ ਦਾ ਜਿਹੜਾ ਤਾਲਮੇਲ ਹੋਣ ਕਰਕੇ ਬ੍ਰੋਕਰਾਂ ਦਾ ਉਹਨਾਂ ਦਾ ਪੇਸ਼ੈਂਸ ਲੈਵਲ ਬਹੁਤ ਸਟਰੋਂਗ ਆ। ਸਾਡੇ ਪੇਸ਼ੈਂਟ ਜਿਹਨੂੰ ਅਸੀਂ ਸਬਰ ਕਹਿ ਦਿੰਦੇ ਆ, ਸਾਡੇ ਨਾਲੋਂ ਸਟਰੋਂਗ ਆ, ਪੂਰਾ ਦੇਖਦੇ ਰਹਿੰਦੇ ਆ, ਸਬਰ ਰੱਖਦੇ ਆ। ਸਾਡੇ ਵਿੱਚ ਸਬਰ ਦਾ ਥੋੜਾ ਘਾਟ ਹੋਣ ਕਰਕੇ ਅਸੀਂ ਇਸ ਚੀਜ਼ ਨੂੰ ਤੋੜ ਦਿੰਦੇ ਆ ਤੇ ਉਸ ਚੀਜ਼ ਦਾ ਉਹ ਫਾਇਦਾ ਲੈ ਜਾਂਦੇ ਆ। ਅਗਰ ਇਹ ਸਾਡੇ 'ਚ ਤਾਲਮੇਲ ਹੋ ਗਿਆ ਨਾ, ਆਪਸ ਵਿੱਚ ਸਾਡੀ ਕਮਿਊਨੀਕੇਸ਼ਨ ਜਿਹਨੂੰ ਕਹਿੰਦੀ ਗੱਲਬਾਤ ਹੋਣ ਲੱਗ ਪਈ। ਤੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਹੈਗੀ ਆ ਵੀ ਇਹ ਨਹੀਂ ਹੈਗਾ ਵੀ ਅਸੀਂ ਮੈਂ ਚੰਗੀ ਗੱਲ ਸਮਝੂਗਾ, ਬਹੁਤ ਵੱਡੀ ਜਿੱਤ ਹੋਊਗੀ ਜੇ ਸਾਡੇ ਲੋਕ ਇੱਦਾਂ ਇਕੱਠੇ ਹੋਣਗੇ। ਇਸ ਤੋਂ ਬਾਅਦ ਨੈਕਸਟ ਸਟੈਪ ਇਹ ਹੈਗਾ ਸਾਨੂੰ ਮੈਕਸੀਕਨ ਹੋ ਗਏ, ਰਸ਼ੀਅਨ ਹੋ ਗਏ, ਉਹਨਾਂ ਨੂੰ ਵੀ ਹੌਲੀ ਕਰਕੇ ਨਾਲ ਐਡ ਕਰਨਾ ਪੈਣਾ ਆ, ਤਾਂ ਕਿ ਕਿਉਂਕਿ ਉਹ ਵੀ ਇਸ ਕੰਮ ਦੇ ਵਿੱਚ ਇਨਵੋਲਵ ਹੈਗੇ। ਜੇ ਉਹ ਬਾਹਰ ਰਹਿੰਦੇ ਆ ਤਾਂ ਉਹਨਾਂ ਨੂੰ ਨਾ ਪਤਾ ਹੋਣ ਕਰਕੇ ਉਹ ਸਾਨੂੰ ਵੀ ਇਸ ਦਾ ਖੋਰਾ ਲੱਗੂਗਾ, ਠੀਕ ਆ। ਕਿਉਂਕਿ ਮੈਂ ਜੇ ਇੱਕ ਵਾਰ ਮੈਕਸੀਕਨ ਨੂੰ ਰਸ਼ੀਅਨ ਨੂੰ ਮਿਲਿਆ, ਉਹ ਕਹਿੰਦੇ ਸਾਨੂੰ ਪੰਜਾਬੀ ਬੰਦੇ ਤੁਹਾਡੇ ਕਹਿੰਦੇ ਸਸਤੇ ਲੋਡ ਚੁੱਕ ਲੈਂਦੇ ਆ। ਉਹ ਮੈਂ ਕਿਹਾ ਯਾਰ ਉਹ ਸਾਡੇ ਬੰਦੇ ਕਹਿੰਦੇ ਵੀ ਰਸ਼ੀਅਨ ਸਾਰਾ ਰਸਤਾ ਚੁੱਕ ਲੈਂਦੇ, ਕਿਉਂਕਿ ਕਮਿਊਨੀਕੇਸ਼ਨ ਨਹੀਂ ਹੈਗੀ, ਉਹ ਸਾਨੂੰ ਕਹਿੰਦੇ ਅਸੀਂ ਉਹਨਾਂ ਨੂੰ ਕਹਿੰਦੇ ਆ, ਠੀਕ ਆ ਜੀ। ਤੋ ਮੈਂ ਇਹੀ ਚਾਹੁੰਦਾ ਵੀ ਮਤਲਬ ਵੀ ਇਸ ਚੀਜ਼ ਨੂੰ ਮੁੱਖ ਰੱਖ ਕੇ ਆਪਣੇ ਭਰਾ ਜਿੰਨੇ ਵੀ ਹੈਗੇ ਉਹ ਕੋਸ਼ਿਸ਼ ਕਰਨ ਵੀ ਆਪਣੇ ਬਣਾਉਣ ਲਾਈਨ ਹੋਣ ਸਾਰੇ ਏਰੀਆ ਵਾਈਜ਼, ਤੇ ਫਿਰ ਆਪਸ ਵਿੱਚ ਜਿਹੜੀ ਟੀਮਾਂ ਹੈਗੀਆਂ ਯੂਬਾ ਸਿਟੀ ਦੀ ਟੀਮ ਹੈ ਉਹ ਸੈਕਰੇਮੈਂਟੋ ਨਾਲ ਤਾਲਮੇਲ ਰੱਖਣ, ਸਾਰੇ ਮਤਲਬ ਇੱਕ ਦੂਜੇ ਨਾਲ ਇੰਟਰਕਨੈਕਟ ਹੋਣ, ਕਿਉਂਕਿ ਇਸ ਚੀਜ਼ ਦਾ ਫਿਰ ਇਹਨਾਂ ਨੂੰ ਬਹੁਤ ਜ਼ਿਆਦਾ ਲਾਹਾ ਮਿਲੂਗਾ। ਕਿਉਂਕਿ ਜਿਹੜੀ ਮੋਸਟਲੀ ਮਾਰ ਪੈਂਦੀ ਹੈ ਸਾਨੂੰ ਪੰਜਾਬੀਆਂ ਨੂੰ ਹੀ ਪੈਣ ਡਈ ਆ, ਕਿਉਂਕਿ ਸਾਡੇ ਵਿੱਚ ਤਾਲਮੇਲ ਨਹੀਂ ਹੈਗਾ। ਕਿਉਂਕਿ ਟਰੱਕਿੰਗ ਮੇਜਰ ਜਿਹੜੇ ਸਾਡੇ ਆ ਉਹ ਅਸੀਂ ਰਨ ਕਰਦੇ ਹਾਂ ਇੱਥੇ ਆਪਣੇ ਕੈਲੀਫੋਰਨੀਆ ਬੈਲਟ ਤੋਂ। ਬਾਕੀ ਇਹੀ ਕਹੂੰਗਾ, ਬਾਕੀ ਹੋਪਫੁਲੀ ਮੈਨੂੰ ਉਮੀਦ ਆ ਵੀ ਭਰਾ ਸਾਡੇ ਅੱਜ ਨਹੀਂ ਤਾਂ ਕੱਲ ਨੂੰ ਨੁਕਸਾਨ ਤਾਂ ਬਹੁਤ ਹੋਣ ਡਿਆ, ਵੀ ਕਿੰਨਾ ਕੁ ਤੁਸੀਂ ਝੱਲ ਲਓਗੇ, ਠੀਕ ਨਹੀਂ ਗੱਲ। ਹੌਲੀ ਤੁਹਾਨੂੰ ਥੱਲੇ ਸਿੱਟਣ ਤੇ ਆਏ ਆ ਬ੍ਰੋਕਰ ਹੁਣ, ਇਹ ਹੁਣ ਤੁਸੀਂ ਆਪ ਦੇਖਣਾ ਵੀ ਕਿੱਦਾਂ ਗਾਂ ਤੁਸੀਂ ਇਸ ਚੀਜ਼ ਵਰਕ ਕਰਨਾ ਜਾਂ ਨਹੀਂ ਕਰਨਾ। ਧੰਨਵਾਦ ਜੀ ਭਾਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਇਸੇ ਤਰ੍ਹਾਂ ਮੋਂਟੀ ਸਿੰਘ ਕਹਿੰਦੇ ਆ ਵੀ ਜਿਹੜੀਆਂ ਫੈਕਟਰਿੰਗ ਕੰਪਨੀ ਆ ਉਹ ਵੀ ਬੜਾ ਫਰਾਡ ਕਰਦੀਆਂ। ਕਈ ਕਹਿੰਦੇ ਉਹਨਾਂ ਨੇ ਕੰਪਨੀ ਦਾ ਨਾਮ ਵੀ ਲਿਖਿਆ CR ਇੰਗਲੈਂਡ ਫੈਕਟਰਿੰਗ ਕੰਪਨੀ, ਕਹਿੰਦੇ ਇਹਨਾਂ ਤੋਂ ਬਚ ਕੇ ਰਹੋ। ਇੱਕ ਕੈਨ ਸਿੰਘ ਭਾਜੀ ਕਹਿੰਦੇ ਆ ਵੀ ਟ੍ਰੇਲਰ ਰੈਂਟਲ ਫਰਾਡ ਇਹ ਵੀ ਬਹੁਤ ਹੁੰਦਾ ਹੈ, ਇਹਦੀਆਂ ਵੀ ਸਾਨੂੰ ਕਾਲਸ ਪੰਜਾਬੀ ਰੇਡੀਓ USA ਦੇ ਵਿੱਚ ਆਉਂਦੀਆਂ ਰਹਿੰਦੀਆਂ। ਜੀ ਪ੍ਰਵੀਨ ਜੀ। ਜੀ ਬਿਲਕੁਲ, ਇੱਥੇ ਇੱਕ ਸ਼ਾਰਟ ਬ੍ਰੇਕ ਦੀ ਰੁਕਦੇ ਆਪਾਂ ਤੇ ਜਲਦ ਵਾਪਸੀ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਤੇ ਸਰੋਤਿਓ, ਆਪਾਂ ਡਿਸਕਸ ਕਰ ਰਹੇ ਸੀ ਅੱਜ ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ ਆ। ਉਹਦੇ ਸੰਬੰਧ ਦੇ ਵਿੱਚ ਅਮਰੀਕਾ ਦੇ ਟਰਾਂਸਪੋਰਟੇਸ਼ਨ ਸੈਕਟਰੀ ਜੋ ਆ ਪੀਟ ਬਟੀਜੇਸ, ਉਹਨਾਂ ਨੇ ਇੱਕ ਕ੍ਰੀਏਟ ਕੀਤੀ ਸੀ ਟਰੱਕ ਲੀਜ਼ਿੰਗ ਟਾਸਕ ਫੋਰਸ TLTF। ਤੇ ਉਹਨਾਂ ਦਾ ਮੇਨ ਮਕਸਦ ਇਹ ਹੋਣਾ ਆ ਵੀ ਪਿਛਲੇ ਲੰਮੇ ਸਮੇਂ ਤੋਂ ਇੱਕ ਟਰੱਕ ਲੀਜ਼ਿੰਗ ਨੂੰ ਲੈ ਕੇ ਕੈਰੀਅਰਸ ਲੀਜ਼ ਕਰ ਦਿੰਦੇ ਡਰਾਈਵਰਸ ਨੂੰ, ਜਾਂ ਹੋਰ ਕੰਪਨੀਆਂ ਲੀਜ਼ ਕਰ ਦਿੰਦੀਆਂ, ਉਹਦੀਆਂ ਜਿਹੜੇ ਫਾਈਨ ਪ੍ਰਿੰਟ ਹੁੰਦੇ ਆ ਉਸ ਲੀਜ਼ ਦੇ ਵਿੱਚ, ਉਹ ਬੰਦੇ ਪੜ੍ਹਦੇ ਨਹੀਂ ਹੈ ਤੇ ਉਹ ਸਟਕ ਹੋ ਜਾਂਦੇ ਉਹਨਾਂ ਦੇ ਨਾਲ। ਉਹ ਕਈ ਵਾਰ ਸੋਚਦੇ ਆ ਵੀ ਆਪਾਂ ਲੀਜ਼ਿੰਗ ਕੀਤੀ, ਅਲਟੀਮੇਟਲੀ ਇੰਨੀਆਂ ਪੇਮੈਂਟ ਦਿੱਤੀਆਂ, ਸਾਡਾ ਟਰੱਕ ਬਾਅਦ ਚ ਆਪਣਾ ਬਣ ਜਾਊਗਾ, ਉਹ ਨਹੀਂ ਬਣਦਾ। ਇੰਟਰਸਟ ਰੇਟ ਕਿੰਨਾ ਚਾਰਜ ਕਰਦੇ ਆ, ਰੀਪੇਅਰ ਕਿਨ ਕਰਨੀ ਆ। ਬਹੁਤ ਵਾਰ ਕੀ ਹੁੰਦਾ ਵੀ ਜੇ ਤੁਸੀਂ ਲੀਜ਼ਿੰਗ ਕਰਦੇ ਆ ਤਾਂ ਇਹ ਜੋ ਰੀਪੇਅਰ ਆ ਜਿਸ ਬੰਦੇ ਨੇ ਲੀਜ਼ ਕੀਤੀ ਉਹਦੇ ਜ਼ਿੰਮੇਵਾਰੀ ਆ, ਜਾਂ ਜੋ ਲੀਜ਼ ਕਰ ਰਿਹਾ ਉਹਦੀ ਜ਼ਿੰਮੇਵਾਰੀ ਆ। ਸੋ ਇੱਕ ਬਹੁਤ ਵੱਡਾ ਇਸ਼ੂ ਪਿਛਲੇ ਬਹੁਤ ਲੰਮੇ ਸਾਲਾਂ ਤੋਂ ਆ। ਉਹਨੂੰ ਦੇਖਦੇ ਹੋਏ ਇਹ ਟਾਸਕ ਫੋਰਸ ਬਣਾਈ ਗਈ ਆ। ਉਸ ਟਾਸਕ ਫੋਰਸ ਨੇ 11 ਜੁਲਾਈ ਨੂੰ ਮੀਟਿੰਗ ਕੀਤੀ ਆ। ਉਸ ਟਾਸਕ ਫੋਰਸ ਦੇ ਵਿੱਚ 9 ਦੇ ਕਰੀਬ ਮੈਂਬਰ ਲਏ ਗਏ ਆ ਵੱਖ-ਵੱਖ ਆਰਗੇਨਾਈਜੇਸ਼ਨ ਤੋਂ। ਇੱਕ ਲੇਬਰ ਆਰਗੇਨਾਈਜੇਸ਼ਨ ਤੋਂ ਹੈਗਾ, ਮੋਟਰ ਕੈਰੀਅਰ ਤੋਂ ਹੈਗਾ, ਕੰਜ਼ਿਊਮਰ ਪ੍ਰੋਟੈਕਸ਼ਨ ਗਰੁੱਪ ਤੋਂ ਆ, ਓਨਰ ਆਪਰੇਟਰ ਇੱਕ ਬੰਦਾ ਆ, ਅਟਾਰਨੀ ਆ ਇੱਕ, ਐਜੂਕੇਟਰ ਇੱਕ ਹੈਗਾ, ਤੇ ਹੋਰ ਬਿਜ਼ਨਸ ਨਾਲ ਰਿਲੇਟਡ ਇੱਕ ਹੋਰ ਬੰਦਾ ਹੈਗਾ। ਸੋ ਇਹ ਸਾਰੀਆਂ ਜੋ ਆ ਰਿਕਮੈਂਡੇਸ਼ਨਸ ਉਹ FMCSA ਨੂੰ ਦੇਣਗੇ, ਤੇ ਉਸ ਤੋਂ ਬਾਅਦ ਜੋ FMCSA ਆ ਉਹ ਇਦਾਂ ਦੀ ਇੱਕ ਕੰਡੀਸ਼ਨ ਬਣਾਉਗੀ, ਇਦਾਂ ਦੇ ਉਹ ਕਰੂਗੇ ਤਿਆਰ ਲੀਜ਼ ਐਗਰੀਮੈਂਟ, ਤਾਂ ਕਿ ਉਹ ਬਿਲਕੁਲ ਕਲੀਅਰ ਹੋਵੇ। ਜਦੋਂ ਕੋਈ ਵੀ ਬੰਦਾ ਕਹਿੰਦੇ ਵੀ ਲੀਜ਼ ਐਗਰੀਮੈਂਟ ਸਾਈਨ ਕਰੂਗਾ, ਉਹਨੂੰ ਪਤਾ ਹੋਊਗਾ ਵੀ ਇਹ ਟਰਾਂਸਪੇਰੈਂਟ ਆ, ਕਲੀਅਰ ਕੱਟ ਉਹਦੇ ਚ ਲਿਖਿਆ ਹੈਗਾ ਵੀ ਕੀ ਤੁਸੀਂ ਕਰਨਾ, ਕੀ ਮਿਲੂਗਾ। ਤੇ ਜੇ ਇਨ ਕੇਸ ਲਾ ਸੂਟ ਵੀ ਹੁੰਦਾ, ਵਕੀਲ ਵੀ ਕਰਦਾ, ਉਹਦੇ ਬਾਰੇ ਵੀ ਡਿਟੇਲਡ ਇਨਫੋਰਮੇਸ਼ਨ ਹੋਊਗੀ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ। ਜੀ ਬਿਲਕੁਲ। ਸੋ ਕੁਝ ਕਾਲਰਸ ਵੀ ਇਸ ਮਸਲੇ ਤੇ ਆਪਣੇ ਨਾਲ ਜੁੜੇ ਹੋਏ ਸੀ। ਇਸੇ ਦਰਮਿਆਨ ਆਪਾਂ ਕੁਝ ਹੋਰ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਹਾਂ। ਰੁਖ ਕਰਦੇ ਹਾਂ ਫੈਡਰਿਕ ਕਾਉਂਟੀ ਦਾ, ਮੈਰੀਲੈਂਡ ਦਾ, ਜਿੱਥੇ ਇੱਕ ਸੜਕ ਹਾਦਸਾ ਜਿਹੜਾ ਉਹ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਇੱਕ ਡਰਾਈਵਰ ਹੈ ਜਿਹੜਾ ਉਹ ਮਾਰਿਆ ਗਿਆ। 5 ਵਜੇ ਦੀ ਸਵੇਰ ਦੀ ਇਹ ਘਟਨਾ ਤੇ ਇੰਟਰਸਟੇਟ ਜਿਹੜਾ 70 ਆ ਉੱਥੇ ਇਹ ਹਾਦਸਾ ਵਾਪਰਿਆ। 17 ਐਗਜ਼ਿਟ ਦੇ ਉੱਪਰ ਜਿਹੜਾ ਡਰਾਈਵਰ ਆ ਉਹ ਕਮਰਸ਼ੀਅਲ ਜਿਹੜਾ ਟਰੱਕ ਦਾ ਡਰਾਈਵਰ ਦੱਸਿਆ ਗਿਆ, ਤੇ ਪੁਲਿਸ ਨੇ ਹਾਲੇ ਤੱਕ ਇਹਦੀ ਜਿਹੜੀ ਆਇਡੈਂਟੀ ਆ ਉਹ ਜਿਹੜੀ ਹੈ ਸ਼ੋਅ ਨਹੀਂ ਕੀਤੀ। ਇਹਨੂੰ ਦੱਸਿਆ ਗਿਆ ਕਿ ਇਹ ਥਾਂ ਜਿਹੜਾ ਉਹ ਮਾਰਿਆ ਗਿਆ ਸੀਗਾ, ਤੇ ਜਿਹੜਾ ਨਾਲ ਪੈਸੰਜਰ ਜਿਹਦੀ ਗੱਡੀ ਦੇ ਨਾਲ ਇਹ ਟਰੱਕ ਟਕਰਾਇਆ ਵਾ, ਉਹਦੀ ਉਮਰ 30 ਸਾਲ ਦੱਸੀ ਗਈ ਹੈ। ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਜਿਹੜਾ ਟਰੱਕ ਆ ਉਹ I-70 ਤੇ ਜਾ ਰਿਹਾ ਸੀ, ਜਦੋਂ ਕਿ ਇਹ ਇੱਕ ਪਾਸੇ ਨੂੰ ਜਾ ਵੜਿਆ ਸੀ। ਇਹ ਘਟਨਾ 17 ਐਗਜ਼ਿਟ ਦੇ ਲਾਗੇ ਛਾਗੇ ਜਿਹੜੀ ਵਾਪਰੀ ਹੈ। ਮੈਰੀਲੈਂਡ ਸਟੇਟ ਪੁਲਿਸ ਜਿਹੜੀ ਆ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹਾਦਸੇ ਦੇ ਕਾਰਨ ਕੀ ਰਹੇ ਨੇ, ਤੇ ਉਸ ਤੋਂ ਬਾਅਦ ਜਿਹੜੀਆਂ ਈਸਟ ਬਾਉਂਡ ਵਾਲੇ ਇਲਾਕੇ ਵਾਲੀਆਂ ਲੇਨਸ ਨੇ ਉਹਨਾਂ ਨੂੰ ਕਾਫੀ ਸਮੇਂ ਤੱਕ ਬੰਦ ਜਿਹੜਾ ਉਹ ਕਰਨਾ ਪਿਆ ਸੀਗਾ। ਜੀ। ਸੋ ਟਰੱਕ ਲੀਜ਼ਿੰਗ ਟਾਸਕ ਫੋਰਸ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਆਫਿਸ ਆਲਰੇਡੀ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਆਫਿਸ ਦੇ ਵਿੱਚ ਹੀ ਸੈਟਅਪ ਕੀਤਾ ਗਿਆ ਹੈ। ਜਿਹੜਾ ਕਿ ਐਡਰੈਸ ਹੈਗਾ 1200 ਨਿਊ ਜਰਸੀ ਐਵਨਿਊ ਸਾਊਥ ਈਸਟ, ਵਾਸ਼ਿੰਗਟਨ DC 20590। ਤੇ ਉਹਨਾਂ ਦਾ ਈਮੇਲ ਜ਼ਰੂਰ ਨੋਟ ਕਰ ਲਓ। ਤੁਹਾਡਾ ਕੋਈ ਵੀ ਸੁਜੈਸ਼ਨ ਹੈਗਾ ਉਹ ਤੁਸੀਂ ਉਹਨਾਂ ਨੂੰ ਭੇਜ ਸਕਦੇ ਆ। ਉਹ ਹੈਗਾ ਆ TLTF@dot.gov TLTF@dot.gov। ਤੇ ਸਾਡਾ ਸਮਾਂ ਵੀ ਖਬਰਾਂ ਦਾ ਤੇ ਇਸ ਪ੍ਰੋਗਰਾਮ ਦਾ ਸਮਾਪਤੀ ਹੈਗਾ ਆ। ਤੇ ਜਾਂਦੇ ਜ਼ਰੂਰ ਆ ਵੀਕ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਤੇ ਸਦਰਨ ਕੈਲੀਫੋਰਨੀਆ 'ਚ ਹੀਟ ਵੇਵ ਆ। ਬਹੁਤ ਸਾਰੇ ਏਰੀਏ 'ਚ 114 ਤੋਂ ਲੈ ਕੇ 120 ਡਿਗਰੀ ਤੱਕ ਵੀ ਟੈਂਪਰੇਚਰ ਪਹੁੰਚਣ ਦੀ ਆਸ ਆ। ਸੋ ਜਿੰਨੇ ਵੀ ਟਰੱਕਰ ਵੀਰ ਆ, ਧਿਆਨ ਰੱਖੋ ਆਪਣੇ ਕੋਲ ਪਾਣੀ ਵਗੈਰਾ ਪੂਰਾ ਹੋਵੇ। ਕਿਤੇ ਸੌਂਦੇ ਵੀ ਆ, ਕਿਤੇ ਪਾਰਕ ਵੀ ਕਰਦੇ ਆ, ਗਰਮੀ ਬਹੁਤ ਜ਼ਿਆਦਾ ਹੋਣੀ ਹੈਗੀ ਆ। ਸੋ ਸਾਰੇ ਜਣੇ ਆ ਇਸ ਤੋਂ ਬਚ ਕੇ ਰਹੋ। ਜੀ। ਜਾਣ ਤੋਂ ਪਹਿਲਾਂ ਇੱਕ ਵਾਰੀ ਅਗਲੇ ਪ੍ਰੋਗਰਾਮਾਂ ਦਾ ਜਿਹੜਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਦੇ ਚੱਲੀਏ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਦੇ ਵਿੱਚ ਤੁਸੀਂ ਸ਼ਬਦ ਸਰਵਣ ਕਰੋਗੇ। ਉਸ ਤੋਂ ਬਾਅਦ ਨਜ਼ਰੀਆ ਪ੍ਰੋਗਰਾਮ, ਨਜ਼ਰੀਏ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੈ ਕੁਝ ਗੱਲਾਂ ਤੇ ਕੁਝ ਗੀਤ। 1 ਵਜੇ ਜਿਹੜਾ ਨਜ਼ਰੀਆ 11 ਵਜੇ, ਤੇ 1 ਵਜੇ ਕੁਝ ਗੱਲਾਂ ਤੇ ਕੁਝ ਗੀਤ। 1 ਵਜੇ ਤੋਂ ਲੈ ਕੇ 2:30 ਵਜੇ ਤੱਕ 3:30 ਤੇ ਪ੍ਰੋਗਰਾਮ ਸਿਹਤ ਸੰਭਾਲ ਜਗਵੀਰ ਸਿੰਘ ਜੀ ਨਾਲ ਜਿਹੜਾ ਲੈ ਕੇ ਆਉਣੇ ਆਪਾਂ ਪੰਜਾਬੀ ਰੇਡੀਓ USA ਤੇ 4 ਵਜੇ
ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ। ਇਤਿਹਾਸ ਦੇ ਝਰੋਖੇ ਤੋਂ ਬਾਅਦ ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ 5:40 ਤੇ ਅਪਡੇਟ ਕੈਲੀਫੋਰਨੀਆ ਤੋਂ ਬਾਅਦ ਤੁਸੀਂ 6 ਵਜੇ ਸਰਵਣ ਕਰੋਗੇ ਰਹਿਰਾਜ ਸਾਹਿਬ ਤੇ ਸ਼ਾਮ ਦੇ ਦੀਵਾਨ ਤੇ। ਉਸ ਤੋਂ ਬਾਅਦ 8:30 ਵਜੇ ਪ੍ਰੋਗਰਾਮ ਲੈ ਕੇ ਆਵਾਂਗੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਖਬਰ ਤੇ ਨਜ਼ਰ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਟਾਕ ਸ਼ੋਅ ਨੇ, ਜਿੱਥੇ ਵੀ ਤੁਸੀਂ ਸਿਫਾਰਿਸ਼ ਕਰਦੇ ਹੋ, ਚਾਹੇ ਗੀਤ ਦੀ, ਚਾਹੇ ਕੋਈ ਸ਼ਬਦ ਸਰਵਣ ਕਰਨ ਦੀ, ਚਾਹੇ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਚਰਚਾ ਦੇ ਵਿੱਚ ਹਿੱਸਾ ਲੈਣਾ, ਨੰਬਰ ਇੱਕੋ ਹੀ ਹੈ 408 272 5200 ਜੀ। ਇੱਕ ਦੁਪਹਿਰ ਨੂੰ ਜਿਹੜਾ ਪ੍ਰਵੀਨ ਜੀ ਪ੍ਰੋਗਰਾਮ ਹੋਣਾ, ਉਹ ਜਰੂਰ ਸਾਰੇ ਸਰੋਤੇ ਸੁਣਿਓ 3 ਵਜੇ ਤੋਂ ਲੈ ਕੇ 4 ਵਜੇ ਤਾਈਂ। ਜੀ ਜੋ ਪੰਜਾਬ ਦੇ ਵਿੱਚ ਫਲੱਡ ਆਏ ਆ, ਜੀ ਜੀ ਉੱਥੇ ਕਿੱਦਾਂ ਜੋ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਕਰ ਰਹੀ ਹੈਗੀ ਆ। ਹਾਂਜੀ ਹੋਰ ਬਹੁਤ ਫੇਸਬੁੱਕ ਤੇ YouTube ਤੇ ਹਮੇਸ਼ਾ ਤੁਸੀਂ ਨਿੰਦਕਾਂ ਨੂੰ ਸੁਣਦੇ ਰਹਿੰਦੇ ਆ, ਕਾਮਰੇਡਾਂ ਨੂੰ ਸੁਣਦੇ ਰਹਿੰਦੇ ਆ ਵੀ ਪੈਸੇ ਨਾ ਦਿਓ ਜੀ, ਪਿੰਡ ਨੂੰ ਦਿਓ ਜੀ। ਹੁਣ ਬਹੁਤ ਵਾਰ ਕਈ ਟਾਈ ਲਾਈ ਵਾਲੇ ਵੀ ਜਿਹੜੇ ਕਹਿੰਦੇ ਰਹੇ ਪਿੰਡਾਂ ਵਾਲੇ ਜਾਲ ਬੰਦੇ ਆ, ਹੁਣ ਉਹੀ ਪਿੰਡਾਂ ਵਾਲੇ ਟਰੈਕਟਰ ਲੈ ਕੇ ਪਟਿਆਲੇ ਦਾ ਜਿਹੜਾ ਪੌਸ਼ ਏਰੀਆ ਆ, ਕਰੋੜਾਂ ਦੀਆਂ ਪ੍ਰਾਪਰਟੀਆਂ, ਕਰੋੜਾਂ ਵਾਲੇ ਜਿਹੜੇ ਘਰ ਆ, ਉਹਨਾਂ ਦੇ ਵਿੱਚ ਉਹਨਾਂ ਨੂੰ ਦੁੱਧ ਸਾਰਾ ਕੁਝ ਪਹੁੰਚਾ ਰਹੇ ਆ। ਸੋ ਉਹਦੇ ਬਾਰੇ ਜਿਹੜਾ ਟਾਕ ਸ਼ੋ ਹੋਊਗਾ ਉਹਦੇ ਚ ਤੁਸੀਂ ਜ਼ਰੂਰ ਪਾਰਟਿਸਿਪੇਟ ਕਰਿਓ ਕਿ ਕਿਸ ਤਰ੍ਹਾਂ ਜੋ ਉੱਥੇ ਪੰਜਾਬ ਦੇ ਵਿੱਚ ਵਾਪਰਿਆ ਆ। ਇੱਥੇ ਜਿਹੜੇ ਉਹਨਾਂ ਦੇ ਜਦੋਂ ਮੋਦੀ ਸਾਹਿਬ ਆਏ ਸੀ, ਉਹਨਾਂ ਦੇ ਚਮਚੇ ਕਿੱਦਾਂ ਮੋਹਰੇ ਤੋਂ ਮੋਹਰੇ ਹੋ ਕੇ ਫੋਟੋਆਂ ਖਿਚਾਉਂਦੇ ਸੀ, ਅੱਜ ਤਾਈਂ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ, ਹਨਾ। ਤੇ ਇਹ ਸਾਰਾ ਕੁਝ 3 ਤੋਂ 4 ਵਜੇ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਇਹ ਡਿਸਕਸ ਕੀਤਾ ਜਾਊਗਾ। ਜੀ ਜੀ ਜੀ। ਸੋ ਇੱਥੇ ਲੈਣੇ ਜੀ ਇਜਾਜ਼ਤ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।